ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਣਾ ਟੋਰੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਇਸ ਟਾਈਮ ਜਿਹੜੀ ਖਬਰ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ, ਮਸਲਾ ਬੇਸ਼ੱਕ ਉਹ ਕੌਮਾਂਤਰੀ ਹੈ, ਪਰ ਹੁਣ ਸਿੱਖ ਕੌਮ ਦੇ ਨਾਲ ਵੀ ਉਹ ਜੁੜ ਚੁੱਕਿਆ। ਈਰਾਨ ਨੇ ਸੱਦਾ ਦਿੱਤਾ ਤੇ ਜਥੇਦਾਰ ਸਾਹਿਬ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਉਹ ਹਾਮੀ ਭਰਨ ਤੋਂ ਝਿਜਕ ਮਹਿਸੂਸ ਕਰ ਰਹੇ ਆ ਜੀ। ਪ੍ਰਵੀਨ ਜੀ 12 ਤਰੀਕ ਨੂੰ ਦਿੱਲੀ ਦੇ ਵਿੱਚ ਈਰਾਨ ਦੇ ਆਪਣੇ ਜਿਹੜਾ ਉਹਨਾਂ ਦਾ ਦੂਤਾਵਾਸ ਦੇ ਨਾਲ ਸੰਬੰਧਿਤ ਭਵਨ ਹੈ, ਉੱਥੇ ਈਰਾਨ ਵੱਲੋਂ ਖਾਮੇਨਈ ਦੀ ਮਤਲਬ ਜਿਹੜਾ ਉਹਦੀ ਸ਼ਹਾਦਤ ਹੈ ਉਸ ਨੂੰ ਲੈ ਕੇ ਇੱਕ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਅਚੇਚੇ ਤੌਰ ਤੇ ਈਰਾਨੀ ਵਫਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦਾ ਹੈ ਤੇ ਉੱਥੇ ਨਤਮਸਤਕ ਹੋਣ ਉਪਰੰਤ ਉਹ ਨੁਮਾਇੰਦਿਆਂ ਨੂੰ ਸਕੱਤਰੇਤ ਦੇ ਵਿੱਚ ਮਿਲ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਮ ਤੇ ਇਸੇ ਤਰ੍ਹਾਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਾਮ ਸੱਦਾ ਦੇ ਕੇ ਜਾਂਦੇ ਨੇ ਜੀ। ਇਹ ਮਹਿਜ ਇੱਕ ਪਰਿਵਾਰ ਵੱਲੋਂ ਦੂਜੇ ਪਰਿਵਾਰ ਨੂੰ, ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਸੱਦਾ ਨਹੀਂ ਹੈ। ਇਹ ਦੋ ਸੱਭਿਅਤਾਵਾਂ ਦੀ, ਦੋ ਵਿਚਾਰਾਂ ਦੀ, ਦੋ ਕੁਰਬਾਨੀ ਤੇ ਜਜ਼ਬੇ ਦੀ ਸਾਂਝ ਦਾ ਸੱਦਾ ਹੈ ਜੀ। ਇਸ ਸੱਦੇ ਨੂੰ ਉਸ ਸੰਦਰਭ ਦੇ ਵਿੱਚ ਦੇਖਦਿਆਂ ਹੋਇਆਂ ਜਥੇਦਾਰ ਸਾਹਿਬਾਨ ਨੂੰ ਜਾਂ ਪ੍ਰਧਾਨ ਸਾਹਿਬ ਨੂੰ, ਐਸਜੀਪੀਸੀ ਦਿਆਂ ਨੂੰ ਸਾਹਮਣੇ ਆ ਕੇ ਇਸ ਨੂੰ ਮਾਨਤਾ ਤਾਂ ਦੇਣੀ ਚਾਹੀਦੀ ਹੈ। ਜਾਣਾ ਨਾ ਜਾਣਾ ਦੂਸਰੇ ਨੰਬਰ ਦੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਉਸ ਸਮੇਂ ਹਾਜ਼ਰ ਨਹੀਂ ਸੀ ਜਦੋਂ ਇਹ ਸੱਦਾ ਦੇ ਕੇ ਗਏ ਜੀ। ਉਸ ਤੋਂ ਬਾਅਦ ਤੁਹਾਡਾ ਕੋਈ ਟਵੀਟ, ਤੁਹਾਡਾ ਕੋਈ ਮੀਡੀਆ 'ਚ ਬਿਆਨੀਆ, ਕੋਈ ਪ੍ਰੈਸ ਨੋਟ, ਕਿਤੇ ਕੋਈ ਮਾੜੀ ਮਾੜੀ ਗੱਲ ਤੇ ਆਪਾਂ ਬੋਲਦੇ, ਸਾਹਮਣੇ ਆ ਕੇ ਟੀਮਾਂ ਰੱਖੀਆਂ ਨੇ, ਸਾਰਾ ਕੁਛ ਹੈ ਨਾ। ਤੇ ਹੁਣ ਇਸ ਮਸਲੇ ਤੇ ਐਡੇ ਬੜੇ ਪਹਿਲੂ ਦੇ ਉੱਤੇ ਤੁਸੀਂ ਸੱਦੇ ਨੂੰ ਤਾਂ ਮਾਨਤਾ ਦਿਓ ਕਿ ਅਸੀਂ ਧੰਨਵਾਦ ਕਰਦੇ ਹਾਂ ਉਸ ਦਾ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ, ਸਾਨੂੰ ਉਹਦੇ ਲਈ ਸੱਦਾ ਦਿੱਤਾ, ਸਾਨੂੰ ਮਾਨਤਾ ਦਿੱਤੀ, ਅਸੀਂ ਆਪਣਾ ਤਹਿ ਰੁਝੇਵਾਂ ਦੇਖ ਕੇ ਜਾਵਾਂਗੇ, ਨਹੀਂ ਜਾਵਾਂਗੇ, ਹੈ ਨਾ। ਉਸ ਹਿਸਾਬ ਨਾਲ ਕੁਛ ਤਾਂ ਕਹੋ ਆ ਕੇ ਸਾਹਮਣੇ। ਤੁਸੀਂ ਉਸ ਸੱਦੇ ਨੂੰ ਵੀ ਮਾਨਤਾ ਨਹੀਂ ਦੇ ਰਹੇ। ਇਹ ਦੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਈਰਾਨ ਦੇ ਮਾਮਲੇ 'ਚ ਚਾਹੇ ਉਹ ਪਹਿਰਾਵੇ ਪੱਖੋਂ, ਚਾਹੇ ਉਹ ਦਸਤਾਰ ਵਾਲੇ ਪਹਿਲੂ ਪੱਖੋਂ, ਚਾਹੇ ਉਹ ਕੁਰਬਾਨ ਹੋਣ ਦੇ ਜਜ਼ਬੇ ਪੱਖੋਂ, ਚਾਹੇ ਉਹ ਖੜ ਜਾਣ ਦੂਸਰਿਆਂ ਦੇ ਲਈ, ਅੜ ਜਾਣ ਦੇ ਭਾਵਨਾ ਪੱਖੋਂ, ਤੇ ਜੇ ਸਾਂਝੇ ਪੰਜਾਬ ਦੀ ਉਹ ਤਸਵੀਰ ਦੇ ਹਿਸਾਬ ਨਾਲ ਦੇਖੀਏ, ਸਾਡਾ ਬਹੁਤ ਕੁਝ ਮੇਲ ਖਾਂਦਾ ਹੈ ਨਾ। ਚਿੰਨ੍ਹ ਤੱਕ ਨੂੰ ਵੀ ਅਸੀਂ ਉਸ ਰੂਪ 'ਚ ਦੇਖ ਰਹੇ ਹਾਂ ਸਹੀ। ਤੇ ਇਸ ਲਈ ਮਤਲਬ ਕਿ ਇਸ ਮੌਕੇ ਜਦੋਂ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ, ਜਦੋਂ ਈਰਾਨ ਦੇ ਹਵਾਲੇ ਨਾਲ ਕਈ ਮੁਲਕ ਚੁੱਪ ਕਰ ਗਏ ਸੀ, ਤਦ ਭਾਰਤ ਵੱਲੋਂ ਅਜੇ ਕੋਈ ਪਹਿਲੀ ਪ੍ਰਤੀਕਿਰਿਆ ਨਹੀਂ ਆਈ ਸੀ। ਜਦੋਂ ਪੰਜਾਬ ਦੀ ਵਿਧਾਨ ਸਭਾ 'ਚੋਂ ਪ੍ਰਤੀਕਿਰਿਆ ਆ ਗਈ ਸੀ ਜੀ। ਪੰਜਾਬ ਦੀ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਦੌਰਾਨ ਜਦੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ, ਤਾਂ ਡਾਕਟਰ ਸੁੱਖੀ ਨੇ ਹੱਥ ਖੜਾ ਕਰਕੇ ਕਿਹਾ ਸੀ ਕਿ ਖਾਮੇਨਈ ਨੂੰ ਔਰ ਉਹਨਾਂ ਬੱਚੀਆਂ ਨੂੰ ਜਿਨ੍ਹਾਂ ਨੂੰ ਮਾਰਿਆ ਗਿਆ, ਉਹਨਾਂ ਦੇ ਨਾਮ ਵੀ ਸ਼ਾਮਿਲ ਕਰ ਲਓ। ਤੇ ਇਸ ਦੀ ਚਰਚਾ ਦੁਨੀਆ ਭਰ 'ਚ ਹੋਈ ਸੀ ਤੇ ਈਰਾਨ ਨੇ ਇਸ ਨੂੰ ਮਾਨਤਾ ਦਿੱਤੀ ਸੀ। ਇਹੀ ਨਹੀਂ, ਮਤਲਬ ਤੁਸੀਂ ਇੱਥੋਂ ਵੀ ਅੰਦਾਜ਼ਾ ਲਾਓ ਕਿ ਜਿੰਨੀ ਵਾਰ ਈਰਾਨ ਨੇ ਭਾਰਤ ਦਾ ਧੰਨਵਾਦ ਕੀਤਾ, ਉਹ ਭਾਰਤੀਆਂ ਦਾ ਕੀਤਾ। ਹਾਂਜੀ ਬਿਲਕੁਲ, ਉਸਨੇ ਜਨਤਾ ਦਾ ਕੀਤਾ। ਤੇ ਇਸ ਮੌਕੇ ਜਦੋਂ ਉਹਨਾਂ ਦਾ ਇੱਕ ਵਫਦ ਤੁਹਾਨੂੰ ਮਿਲਣ ਆਇਆ ਤੇ ਤੁਸੀਂ ਉਹ ਸੱਦੇ ਦੇ ਉੱਤੇ ਹਾਮੀ ਨਹੀਂ ਭਰ ਪਾ ਰਹੇ, ਜਦੋਂ ਕਿ ਬਣਦਾ ਤਾਂ ਕਿ ਉੱਥੇ ਜਾਇਆ ਜਾਵੇ।
ਇਹ ਕੋਈ ਦੇਸ਼ ਧਰੋਹੀ ਤਾਂ ਹੈ ਨਹੀਂ ਗੀ ਇਹਦੇ ਵਿੱਚ ਕੁਝ ਗੱਲ। ਤੇ ਇਸ ਲਈ ਕੀ ਕਾਰਨ ਹੈ ਕਿ ਜਥੇਦਾਰ ਸਾਹਿਬਾਨ ਜਾਂ ਐਸਜੀਪੀਸੀ ਦੇ ਪ੍ਰਧਾਨ ਇਸ ਮਸਲੇ ਤੇ ਅਜੇ ਤੱਕ ਬੋਲ ਵੀ ਨਹੀਂ ਪਾ ਰਹੇ? ਜੀ ਜੀ, ਸਾਡੇ ਕੁਝ ਪੱਤਰਕਾਰ ਸਾਥੀਆਂ ਨੇ ਐਸਜੀਪੀਸੀ ਦੇ ਸਕੱਤਰੇ ਤੱਕ ਪਹੁੰਚ ਕੀਤੀ, ਪ੍ਰਧਾਨ ਸਾਹਿਬ ਦੀ ਨੇੜਲੀ ਟੀਮ, ਜਥੇਦਾਰ ਸਾਹਿਬ ਦੀ ਟੀਮ ਤੱਕ ਪਹੁੰਚ ਅਪਰੋਚ ਕੀਤੀ, ਬੋਲਣ ਨੂੰ ਤਿਆਰ ਨਹੀਂ। ਦੇਖਦੇ ਆ ਜੀ, ਦੱਸਦੇ ਆ ਜੀ, ਹਜੇ ਤਾਂ ਫਾਈਲ ਪਈ ਹੈ ਜੀ, ਹਜੇ ਤਾਂ ਫੈਸਲਾ ਨਹੀਂ ਹੋਇਆ ਜੀ, ਹਜੇ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਜੀ ਕੀ ਕਰਨਾ। ਆਹ ਵੀ ਸ਼ਬਦ ਜੀ, ਉਹਨਾਂ ਨੂੰ ਵੀ ਨਹੀਂ ਪਤਾ, ਮਤਲਬ ਪਤਾ ਕਿਹਨੂੰ ਹੈ ਫਿਰ? ਜੀ, ਬਾਦਲ ਪਿੰਡ ਤੋਂ ਡੀਕਦੇ ਨੇ ਹਾਂ ਨਾ ਦਾ ਸੱਦਾ, ਜਾਂ ਫਿਰ ਕਿ ਦਿੱਲੀ ਤੋਂ ਡੀਕਦੇ ਨੇ ਹਾਂ ਨਾ ਦਾ ਸੱਦਾ, ਜਾਂ ਉਹ ਤੋਂ ਵੀ ਗਾਂ ਨਾਗਪੁਰ ਤੱਕ ਜਾਣਾ? ਸਹੀ ਗੱਲ। ਕਿਹਦੀ ਹਾਮੀ ਦਾ ਇੰਤਜ਼ਾਰ ਹੈ? ਜੀ ਸਹੀ ਹੈ। ਕੀ ਡਰ ਹੈ ਇਹਦੇ ਵਿੱਚ ਕਿ ਹਾਂ ਸੁਖਬੀਰ ਬਾਦਲ ਹਾਂ ਕਰੂਗਾ ਤਾਂ ਜਾਵਾਂਗੇ? ਸੁਖਬੀਰ ਬਾਦਲ ਸੋਚਦਾ ਕਿਤੇ ਇਹਦੇ ਨਾਲ ਗੱਠਜੋੜ ਤੇ ਅਸਰ ਨਾ ਪੈ ਜਾਵੇ ਜਿਹੜਾ ਅਸੀਂ ਚੋਣਾਂ ਤੋਂ ਬਾਅਦ ਇਹ ਕਰਨਾ ਚਾਹੇ, ਹੈ ਜਾਂ ਕਿਤੇ ਇਹ ਹੈ ਕਿ ਆਰਐਸਐਸ ਦੀ ਨਜ਼ਰ ਨਾਲ ਸਾਤੋਂ ਉੱਠ ਜਾਵੇ ਕਿਤੇ। ਕਿਹਨੂੰ ਨਾਰਾਜ਼ ਕਰਨ ਤੋਂ ਡਰਦੇ ਹੋ ਤੁਸੀਂ? ਸਹੀ। ਤੇ ਇਹ ਸੱਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਹੀਂ, ਸਿੱਖ ਕੌਮ ਨੂੰ ਹੈ। ਇਹ ਸੱਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਹੈਗਾ। ਸਹੀ। ਸਿੱਖ ਕੌਮ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਹੈ। ਇਹ ਸੱਦਾ ਪੰਜਾਬੀਅਤ ਦੇ ਜਜ਼ਬੇ ਨੂੰ ਹੈ, ਇਹ ਕੌਮ ਦੇ ਕੁਰਬਾਨੀ ਦੇ ਜਜ਼ਬੇ ਨੂੰ ਹੈ। ਬਿਲਕੁਲ। ਤੇ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖ ਭਾਈਚਾਰੇ ਦਾ ਜਾਂ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਹੁੰਦਾ, ਤੇ ਤੁਸੀਂ ਉਸ ਨੂੰ ਮਾਨਤਾ ਦੇਣ ਲਈ ਵੀ ਤਿਆਰ ਨਹੀਂ। ਤੇ ਇਹਦਾ ਮਤਲਬ ਤਾਂ ਤੁਹਾਡੇ ਅੰਦਰ ਕੋਈ ਡਰ ਹੈ, ਜਦੋਂ ਕਿ ਐਸਜੀਪੀਸੀ ਨੂੰ ਅਸੀਂ ਕਹਿੰਦੇ ਹਾਂ ਜੀ ਕਿ ਸਾਡੀ ਸਿਰਮੌਰ ਸੰਸਥਾ ਹੈ, ਤੇ ਜਥੇਦਾਰ ਸਾਹਿਬਾਨ ਦਾ ਰੁਤਬਾ ਜਿਸ ਤਖਤ ਤੇ ਸੇਵਾ ਚੋਂ ਬੈਠੇ ਨੇ ਜੀ, ਉਹ ਸਰਵਉੱਚ ਹੈ। ਤੇ ਫਿਰ ਤੁਸੀਂ ਅਜੇ ਵੀ ਕਿਸੇ ਹੋਰ ਦੀ ਹਾਮੀ ਦਾ ਇੰਤਜ਼ਾਰ ਕਰਦੇ ਹੋ ਕਿ ਹਾਂ ਨਾ ਕਿਸੇ ਹੋਰ ਤੋਂ ਆਵੇ ਫਿਰ ਅਸੀਂ ਕਰੀਏ। ਇਹ ਸਮਝ ਤੋਂ ਪਰੇ ਹੈ, ਜਦੋਂ ਕਿ ਖੁੱਲ ਕੇ ਸਾਹਮਣੇ ਆ ਕੇ ਹਾਂ ਕਰਨੀ ਬਣਦੀ ਸੀ ਤੇ ਜਾਣਾ ਬਣਦਾ। ਹਾਂਜੀ ਬਿਲਕੁਲ। ਦੇਖੋ ਸ਼ਰਮਾ ਜੀ, ਆਪਾਂ ਅਕਸਰ ਇਹ ਗੱਲ ਕਰਦੇ ਹਾਂ ਤੇ ਵੈਸੇ ਵੀ ਆਪਾਂ ਇਹ ਗੱਲ ਦੇ ਉੱਤੇ ਪਹਿਰੇਦਾਰੀ ਵੀ ਦਿੰਦੇ ਆ, ਸਾਡੇ ਜਥੇਦਾਰ ਸਾਹਿਬਾਨ ਵੀ ਦਿੰਦੇ ਆ ਵੀ ਸਿੱਖ ਇੱਕ ਵੱਖਰੀ ਕੌਮ ਹੈ। ਵੱਖਰੀ ਕੌਮ ਕੱਲਾ ਕਹਿਣ ਨਾਲ ਜਾਂ ਇਹ ਗੱਲਾਂ ਨਾਲ ਨਹੀਂ ਹੁੰਦਾ। ਵੱਖਰੀ ਕੌਮ ਇਹ ਹੈ ਕਿ ਕੌਮਾਂਤਰੀ ਪੱਧਰ ਤੇ ਤੁਹਾਨੂੰ ਜੇ ਰੈਕੋਗਨਾਈਜੇਸ਼ਨ ਮਿਲੀ ਹੈ, ਕਿਸੇ ਤਰੀਕੇ ਦੀ ਮਾਨਤਾ ਮਿਲੀ ਹੈ, ਤੇ ਉਹਨੂੰ ਬਰਕਰਾਰ ਵੀ ਤਾਂ ਰੱਖਣਾ। ਤੇ ਦੁਬਿਧਾ ਕਾਹਦੀ ਹੈ ਤੁਹਾਡੇ ਕੋਲ? ਜੀ ਅਗਲੀ ਗੱਲ ਕਰੀਏ ਜੰਗਬੰਦੀ ਦੀ। ਸ਼ਰਮਾ ਜੀ, ਜੰਗਬੰਦੀ ਕਹਿੰਦੇ 2 ਦਿਨਾਂ ਦੇ ਵਿੱਚ ਹੀ ਸ਼ਾਂਤੀ ਸਮਝੌਤਾ ਤੜਕ ਗਿਆ ਜੀ। ਦੇਖੋ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸਭਿਅਤਾ ਤੱਕ ਮਿਟਾ ਦੇਵਾਂਗੇ ਈਰਾਨ ਦੀ ਜੀ, ਉਸ ਤੋਂ ਬਾਅਦ ਇਹ ਜੰਗਬੰਦੀ ਦੀ ਖਬਰ ਆਈ ਕਿ ਪਾਕਿਸਤਾਨ ਨੇ ਜੀ ਭੂਮਿਕਾ ਨਿਭਾਤੀ ਜੀ, ਲਓ ਜੀ ਦੋਵੇਂ ਮੁਲਕ ਸਹਿਮਤ ਹੋ ਗਏ ਜੀ, ਚਾਹੇ 14 ਦਿਨਾਂ ਲਈ ਉਹ ਜੰਗਬੰਦੀ ਹੋਈ ਹੈ ਜੀ। ਹਾਂਜੀ। ਉਸ ਤੋਂ ਬਾਅਦ ਮੈਨੂੰ ਨਹੀਂ ਸਮਝ ਆਈ ਕਿ ਸਾਡਾ ਮੀਡੀਆ ਸ਼ਾਂਤੀ ਦੀ ਗੱਲ ਘੱਟ ਕਰ ਰਿਹਾ, ਪਾਕਿਸਤਾਨ ਦੇ ਰੋਲ ਨੂੰ ਲੈ ਕੇ ਦਲਾਲੀ ਦੀ ਗੱਲ ਵੱਧ ਕਰ ਰਿਹਾ। ਸਹੀ ਹੈ ਬਈ, ਸ਼ਾਂਤੀ ਵੱਡੀ ਹੈ ਕਿ ਕਿਹਨੇ ਭੂਮਿਕਾ ਨਿਭਾਈ, ਇਹ ਗੱਲ ਵੱਡੀ ਹੈ। ਬਿਲਕੁਲ ਜੀ। ਜੰਗ ਰੁਕਣੀ ਜ਼ਰੂਰੀ ਹੈ ਕਿ ਨਹੀਂ? ਕਿਉਂਕਿ ਆਪਾਂ ਤਾਂ ਭੁਗਤ ਭੋਗੀ ਆ ਪੰਜਾਬ ਵੱਲ। ਸਹੀ। ਆਪਾਂ ਤਾਂ ਜਾਣਦੇ ਆ ਜੰਗ ਦੇ ਅਰਥ ਕੀ ਹੁੰਦੇ ਨੇ। ਮੈਂ ਤਦ ਵੀ ਅਕਸਰ ਜਦੋਂ ਦਿੱਲੀ ਦੇ ਮਤਲਬ ਸਟੂਡੀਓ 'ਚ ਬੈਠ ਕੇ ਕਹਿੰਦੇ ਆ ਨਾ ਐਂਕਰ ਸਾਡੇ ਵੱਡੇ ਵੱਡੇ ਚੈਨਲਾਂ ਦੇ, ਜਹਾਂ ਸੇ ਜਾ ਕੇ ਵਾਰ ਕਰੇ ਭਾਰਤ, ਇਧਰ ਸੇ ਗੋਲਾ ਦਾਗ ਦੇ, ਐਸੇ ਚਲਾ ਜਾਏ ਬਾਰਡਰ पे ये हो गया। ਮੈਂ ਅਕਸਰ ਕਹਿਣਾ ਹੁੰਦਾ ਕਿ ਇਹੀ ਪੱਤਰਕਾਰੀ ਸਟੂਡੀਓ 'ਚੋਂ ਨਿਕਲ ਕੇ ਨਾ ਇੱਕ ਵਾਰ ਬਾਰਡਰ ਦੇ ਪਿੰਡਾਂ ਦੇ ਛੱਤਾਂ ਤੇ ਬੈਠ ਕੇ ਕਰਕੇ ਦਿਖਾ ਦਿਓ, ਪਤਾ ਲੱਗ ਜਾਊਗਾ। ਸਹੀ ਹੈ, ਪਤਾ ਲੱਗ ਜੂ। ਸੋ ਇਸ ਲਈ ਉਸੇ ਤਰ੍ਹਾਂ ਹੋਣਾ ਜੀ। ਤੁਸੀਂ ਇਹ ਨਹੀਂ ਦੇਖ ਰਹੇ ਕਿ ਇਹਦੇ ਨਾਲ ਈਰਾਨ ਦਾ, ਇਜ਼ਰਾਈਲ ਦਾ, ਅਮਰੀਕਾ ਦਾ ਕੀ ਨੁਕਸਾਨ ਹੋ ਰਿਹਾ, ਆਮ ਲੋਕਾਂ ਦਾ ਕੀ ਨੁਕਸਾਨ ਹੋ ਰਿਹਾ, ਸਾਡੇ ਮੁਲਕ ਤੋਂ ਲੈ ਕੇ ਦੁਨੀਆ ਭਰ ਦੇ ਮੁਲਕਾਂ ਤੇ ਕੀ ਅਸਰ ਪੈ ਰਿਹਾ, ਸਾਨੂੰ ਉਹਦਾ ਕੋਈ ਮਤਲਬ ਨਹੀਂ। ਸਾਨੂੰ ਪੀੜ ਇਸ ਗੱਲ ਦੀ ਹੈ ਕਿ ਪਾਕਿਸਤਾਨ ਕਿਉਂ ਵਿੱਚ ਦਲਾਲੀ ਤੇ ਆ ਗਿਆ ਜੀ। ਪਰ ਇਹ ਸ਼ਬਦ ਕਿੱਥੋਂ ਆਉਂਦਾ ਜੀ? ਸਵਾਲ ਇਹ ਵੀ, ਪਾਕਿਸਤਾਨ ਦੀਆਂ ਹਰਕਤਾਂ ਦੇ ਮਾਮਲੇ ਦੇ ਵਿੱਚ ਸਾਡਾ ਟਕਰਾਅ ਉਹਦੇ ਨਾਲ ਕਿ ਉਧਰੋਂ ਹਥਿਆਰ ਆਉਂਦੇ ਨੇ ਜੀ, ਉਧਰੋਂ ਅੱਤਵਾਦੀ ਆ ਜਾਂਦੇ ਨੇ ਜੀ, ਉਧਰੋਂ ਜੀ ਉਹ ਮਤਲਬ ਨਸ਼ਾ ਭੇਜਦੇ ਆ ਜੀ, ਚਿੱਟਾ ਭੇਜਦੇ ਆ ਜੀ, ਸਰਹੱਦਾਂ ਤੇ ਹਰਕਤਾਂ ਕਰਦੇ ਆ ਜੀ, ਸਾਡੇ ਲੋਕਾਂ ਨੂੰ ਭੜਕਾਉਂਦੇ ਭਰਮਾਉਂਦੇ ਆ। ਬਹੁਤ ਤਰ੍ਹਾਂ ਦੀਆਂ ਏਜੰਸੀਆਂ ਟਕਰਾਅ ਚੱਲਦਾ। ਹਾਂਜੀ। ਪਰ ਇਹ ਜਿਹੜਾ ਮਸਲਾ, ਇਹ ਈਰਾਨ, ਇਜ਼ਰਾਈਲ, ਅਮਰੀਕਾ ਦੀ ਲੜਾਈ ਦੇ ਵਿੱਚ ਜੇ ਉੱਥੋਂ ਦੇ ਬੰਦਿਆਂ ਨੇ ਭੂਮਿਕਾ ਨਿਭਾਤੀ ਤਾਂ ਸਾਡਾ ਮੀਡੀਆ ਕੱਲ ਦਾ ਗਾ ਰਿਹਾ ਕਿ ਦਲਾਲੀਗਿਰੀ ਹੈ ਜੀ। ਤੇ ਜੇ ਇਹੀ ਭੂਮਿਕਾ ਸਾਡੇ ਵਾਲੇ ਲੀਡਰਾਂ ਨੇ ਨਿਭਾਈ ਹੁੰਦੀ, ਫਿਰ ਉਹਨਾਂ ਨੂੰ ਤਾਰਨਹਾਰ ਕਹਿੰਦੇ, ਫਿਰ ਉਹਨਾਂ ਨਾਲ ਹੀ ਸ਼ਬਦ ਕੀ ਵਰਤਦੇ। ਬਿਲਕੁਲ ਜੀ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈਗਾ। ਦੂਸਰਾ ਪਹਿਲੂ, ਈਰਾਨ ਕਹਿੰਦਾ ਵੀ ਜੰਗਬੰਦੀ ਤੇ ਗੋਲੀਬਾਰੀ ਇਕੱਠੀ ਨਹੀਂ ਚੱਲ ਸਕਦੀ ਜੀ।
ਜਿਸ ਤਰ੍ਹਾਂ ਹੀ 14 ਦਿਨਾਂ ਦੇ ਲਈ ਸਾਰੀ ਜੰਗ ਰੋਕਣ ਦੀ ਖਬਰ ਆਉਂਦੀ ਹੈ, ਤਦੇ ਇਜ਼ਰਾਈਲ ਵੱਲੋਂ ਲਗਾਤਾਰ ਤਾਬੜਤੋੜ ਹਮਲੇ ਲਿਬਨਾਨ ਤੇ ਕੀਤੇ ਜਾਂਦੇ ਆ। ਪਰ 300 ਤੋਂ ਵੱਧ ਲੋਕਾਂ ਦੇ ਜਾਨ ਜਾਣ ਦੀ ਇੱਕ ਦਿਨ ਦੀਆਂ ਖਬਰਾਂ ਨੇ। ਤੇ ਇਸ ਨੂੰ ਲੈ ਕੇ ਜਦੋਂ ਲਿਬਨਾਨ ਕਹਿੰਦਾ ਵੀ ਕਿ ਦੱਸੋ, ਪਾਕਿਸਤਾਨ ਨੂੰ ਵੀ ਪੁੱਛਦਾ ਉਹ ਤਾਂ ਕਿ ਭਾਈ ਸਾਨੂੰ ਵੀ ਦੱਸ ਦਿਓ ਕਿ ਸਾਡਾ ਨਾਂ ਉਹਦੇ ਵਿੱਚ ਹੈਗਾ ਸਮਝੌਤੇ ਵਾਲੇ ਚ ਕਿ ਨਹੀਂ, ਅਸੀਂ ਬਾਹਰ ਆ ਜੀ। ਸਹੀ ਹੈ। ਤੇ ਇਹਦੇ ਤੇ ਪਾਕਿਸਤਾਨ ਵੀ ਚੁੱਪ ਕਰ ਜਾਂਦਾ ਤੇ ਟਰੰਪ ਬੋਲਦਾ ਹੈ ਜੀ ਕਿ ਲਿਬਨਾਨ ਤਾਂ ਉਸ ਸਮਝੌਤੇ ਸ਼ਾਮਲ ਨਹੀਂ ਹੈ। ਹੁਣ ਕੀ ਇਜ਼ਰਾਈਲ ਟਰੰਪ ਤੋਂ ਬਾਹਰ ਹੋ ਕੇ ਹਮਲੇ ਕਰ ਰਿਹਾ ਹੈ, ਪਰ ਟਰੰਪ ਇਹ ਜਚਾਉਣਾ ਚਾਹੁੰਦਾ ਕਿ ਨਹੀਂ ਮੈਂ ਵੀ ਵਿੱਚ ਆ, ਜਾਂ ਸੱਚਮੁੱਚ ਟਰੰਪ ਦੀ ਉਹ ਸਹਿਮਤੀ ਹੈ? ਫਿਰ ਅਗਲੇ ਨੇ ਕਹਿਤਾ ਈਰਾਨ ਨੇ ਜੀ ਕਿ ਨਾ ਤਾਂ ਇੰਜ ਅਸੀਂ ਹਾਰਮੁਜ਼ ਖੋਲਣ ਵਾਲੇ ਆ, ਤੇ ਨਾ ਹੀ ਫਿਰ ਗੱਲਬਾਤ ਦੀ ਕੋਈ ਲੋੜ ਰਹਿ ਗਈ। ਜੇ ਤੁਸੀਂ ਕਹਿੰਦੇ 10 ਚੋਂ 3 ਸ਼ਰਤਾਂ ਦੀ ਤੋੜੀ ਬੈਠੇ ਹੋ, ਇਹੋ ਜਿਹੇ ਚ ਫਿਰ ਗੱਲਬਾਤ ਦਾ ਕੋਈ ਅਰਥ ਨਹੀਂਗਾ। ਈਰਾਨ ਤਾਂ ਇੱਥੇ ਆ ਗਿਆ। ਠੀਕ ਹੈ, ਅਮਰੀਕਾ ਆਪਣੇ ਲੋਕਾਂ ਨੂੰ ਦਿਖਾਉਂਦਾ ਹੋਊਗਾ ਕਿ ਦੇਖੋ ਜੀ ਅਸੀਂ ਜਿੱਤ ਕੇ ਆਏ ਜੀ, ਕਿਉਂ ਕਹੀ ਜਾਂਦਾ ਜਦੋਂ ਰਾਤ ਨੂੰ ਮਿਹਨਤਾਂ ਕਰਦੇ ਤੇ ਜੀ ਸਾਡੀਆਂ ਜੀ ਅਸੀਂ ਤਾਂ ਜੀ ਜੰਗਬੰਦੀ ਕੀਤੀ। ਠੀਕ ਆ, ਆਪਣੇ ਲੋਕਾਂ ਨੂੰ। ਪਰ ਤੁਸੀਂ ਇਹ ਦੇਖੋ ਕਿ ਗੋਲੇ ਦਾ, ਮਿਜ਼ਾਈਲਾਂ ਦਾ, ਬੰਬਾਰੀ ਦਾ ਸਾਹਮਣਾ ਹੈ ਨਾ, ਜਦੋਂ ਸੰਗੀਤ ਦੀਆਂ ਧੁਨਾਂ ਕਰਨ ਲੱਗ ਜਾਣ, ਜਦੋਂ ਮਨੁੱਖੀ ਚੇਨ ਕਰਨ ਲੱਗ ਜਾਵੇ, ਸਹੀ ਗੱਲ ਹੈ ਨਾ, ਤੇ ਫਿਰ ਉੱਥੋਂ ਹਿਸਾਬ ਲਾ ਲਓ ਕਿ ਜਜ਼ਬਾ ਕੀ ਆ। ਜੀ। ਜੰਗ ਤਾਂ ਸਿੱਧੀ ਰੂਪ ਚ ਇਜ਼ਰਾਈਲ ਤੇ ਈਰਾਨ ਚ ਰੁਕੀ ਹੈ ਨਾ, ਜਾਂ ਆਪਾਂ ਕਹਿ ਦਈਏ ਕਿ ਅਮਰੀਕਾ ਵਿੱਚ ਹੈ ਤਾਂ ਅਮਰੀਕਾ ਦੇ ਹਵਾਲੇ ਨਾਲ ਜੰਗ ਰੁਕੀ ਹੈ। ਪਰ ਅਮਰੀਕਾ ਤੇ ਇਜ਼ਰਾਈਲ ਹਮਲਾ ਕਰਨ ਵਾਲਾ ਮੁਲਕ ਜੰਗਬੰਦੀ ਤੋਂ ਬਾਅਦ ਵੀ ਉੱਥੋਂ ਦੇ ਨਿਵਾਸੀਆਂ ਚ, ਉੱਥੋਂ ਦੇ ਲੋਕਾਂ ਦੇ ਚਿਹਰੇ ਤੇ ਜਿੱਤ ਦੀ ਖੁਸ਼ੀ ਕਿਉਂ ਨਹੀਂ ਹੈ? ਇਹ ਸਭ ਤੋਂ ਵੱਧ ਨੁਕਸਾਨ ਕਰ ਚੁੱਕੀ, ਆਪਣਾ ਜਾਨੀ ਵੀ, ਮਾਲੀ ਵੀ, ਆਰਥਿਕ ਵੀ, ਸਾਰਾ ਕੁਛ। ਈਰਾਨ ਦੇ ਲੋਕਾਂ ਦੇ ਚਿਹਰਿਆਂ ਤੇ ਕਿਉਂ ਨੂਰ ਹੈ? ਇਹ ਜਜ਼ਬੇ ਦਾ ਹੀ ਫਰਕ ਹੈ ਨਾ। ਤੇ ਇਸ ਮੌਕੇ ਵੀ ਉਹ ਕਹਿ ਰਹੇ ਨੇ ਕਿ ਵੀ ਇਹਨਾਂ ਸ਼ਰਤਾਂ ਤੇ ਨਹੀਂ, ਜੇ ਤੁਸੀਂ ਕਹੋਗੇ ਤੁਹਾਡੀਆਂ 10 ਨਕਾਤੀ ਫਾਰਮੂਲਾ ਭੇਜਿਆ, ਪ੍ਰਵਾਨ ਆ ਤਾਂ ਗੱਲ ਕਰੋ, ਨਹੀਂ ਅਸੀਂ ਨਾ ਤਾਂ ਹਾਰਮੋਨ ਖੋਲਣਾ, ਸਾਡਾ ਕੰਟਰੋਲ ਹੈ। ਤੇ ਉਹਨਾਂ ਨੇ ਨਵਾਂ ਰੋਡ ਮੈਪ ਵੀ ਦਿੱਤਾ ਕਿ ਜੇ ਜਾਣਾ ਭਰਾਵਾ ਸਾਨੂੰ ਪੁੱਛ ਕੇ ਜਾਇਓ, ਅਸੀਂ ਥੱਲੇ ਵਿਰੋਧੀ ਸੁਰੰਗਾਂ ਵਿਛਾ। ਮੈਂ ਕਹਿੰਦਾ ਵਿਛਾਈਆਂ ਜਾਂ ਨਹੀਂ ਵਿਛਾਈਆਂ ਇਹ ਕਿਸੇ ਨੂੰ ਨਹੀਂ ਪਤਾ। ਪਾਕਿਸਤਾਨ ਅਗਲਿਆਂ ਨੇ ਸੁਨੇਹਾ ਇਹ ਲਾਤਾ ਕਿ ਕੰਟਰੋਲ ਸਾਡਾ ਹੈ, ਆ ਸਾਡੇ ਰੋਡ ਮੈਪ ਤੋਂ ਜਾਣਾ ਪਊਗਾ, ਜੇ ਜਾਣਾ ਪਊਗਾ। ਤੇ ਜਾਣ ਲੱਗਿਆ ਪ੍ਰਤੀ ਬੈਰਲ $1 ਅਸੀਂ ਹੁਣ ਜੁਰਮਾਨਾ ਵੀ ਲਾਵਾਂਗੇ, ਟੋਲ ਵੀ ਲਾਵਾਂਗੇ। ਕਹਿੰਦੇ ਅਸੀਂ ਆਪਣੀ ਭਰਪਾਈ ਵੀ ਕਰਨੀ ਹੈ ਤੇ ਉਹ ਕ੍ਰਿਪਟੋ ਕਰੰਸੀ ਚ ਲਾਵਾਂਗੇ, ਅਸੀਂ ਅਮਰੀਕਾ ਡਾਲਰ ਨਹੀਂ ਲੈਣਾ। ਸਹੀ। ਜਾਂ ਫਿਰ ਅਸੀਂ ਆਪਣੀ ਕਰੰਸੀ ਚ ਲਵਾਂਗੇ। ਤੋ ਇਸ ਤਰੀਕੇ ਨਾਲ ਈਰਾਨ ਨੇ ਇੱਕ ਵਾਰ ਇਹ ਦੱਸ ਦਿੱਤਾ, ਕਿਉਂਕਿ ਇਜ਼ਰਾਈਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਹਾਂਜੀ। ਤੇ ਟਰੰਪ ਦੇ ਬਦਲਦੇ ਬੋਲ, ਕਦੇ ਮੈਂ ਮਤਲਬ ਕਿ ਟੈਰਿਫ ਲਾ ਦੂੰਗਾ, ਮੈਂ ਇਹ ਕਰ ਦੂੰਗਾ, ਜਿਹਨੇ ਆਹ ਕੀਤਾ, ਨਹੀਂ ਤਾਂ ਜਦੋਂ ਸ਼ਾਂਤੀ ਦੀ ਗੱਲ ਚੱਲਦੀ ਹੈ ਕਹਿੰਦਾ ਵੀ ਇੰਨੇ ਦਿਨ ਚੁੱਪ ਰਹੋ, ਹੁਣ ਪਹਿਲਾਂ ਆਪਾਂ ਬੈਠ ਕੇ ਨਿਬੇੜ ਲਈਏ। ਮੈਨੂੰ ਤਾਂ ਇਸਲਾਮਾਬਾਦ ਜਿਹੜੀ ਅੱਜ ਹੋਣੀ ਆ ਸਾਡੇ ਭਾਰਤੀ ਸਮੇਂ ਅਨੁਸਾਰ, ਜੇ ਮੈਂ ਗੱਲ ਕਰਾਂ, ਈਰਾਨ ਤੇ ਅਮਰੀਕਾ ਦੀ ਜਿਹੜੀ ਬੈਠਕ ਆ, ਮੈਨੂੰ ਤਾਂ ਉਹ ਵੀ ਖਟਾਈ ਚ ਪੈਂਦੀ ਨਜ਼ਰ ਆਉਂਦੀ ਆ। ਜੀ ਸਹੀ। ਸੋ ਇਸ ਲਈ ਕਿਤੇ ਇਹ ਤਾਂ ਨਹੀਂ ਕਿ 2-2.5 ਦਿਨਾਂ ਦੇ ਵਿੱਚ ਹੀ ਸ਼ਾਂਤੀ ਦਾ ਜਿਹੜਾ ਸਮਝੌਤਾ ਤੜਕ ਗਿਆ ਹੋਵੇ, ਜਿਹੜੇ ਸ਼ਾਂਤੀ ਵਾਲੇ ਚਿੱਟੇ ਕਬੂਤਰ ਨੇ ਉੜ ਗਏ ਹੁਣ, ਕਿਤੇ ਡਾਰੀ ਮਾਰ ਗਏ ਹੁਣ, ਇਹ ਪਹਿਲੂ ਹੈਗਾ। ਪਰ ਫਿਕਰ ਇਸ ਗੱਲ ਦਾ ਕਿ ਜੇ ਜੰਗ ਅੱਗੇ ਵੱਧਦੀ ਹੈ ਤਾਂ ਫਿਰ ਦੁਨੀਆ ਭਰ ਕਿਉਂ, ਕਿਉਂਕਿ ਟਰੰਪ ਦੇ ਉੱਤੇ ਤੀਹਰਾ ਦਬਾਅ ਹੈ। ਇੱਕ ਦਬਾਅ ਉਹਦੇ ਉੱਤੇ ਇਹ ਹੈ ਕਿ ਇਹ ਹੋਇਆ ਕਿ ਜੋ ਸੋਚ ਕੇ ਈਰਾਨ ਚ ਬੜੇ ਸੀ, ਉਹ ਤਾਂ ਉਹਦੇ ਨਾਲੋਂ 4 ਗੁਣਾ ਵੱਧ ਹੋ ਕੇ ਟੱਕਰੇ। ਇਹ ਨਮੋਸ਼ੀ ਭਰਿਆ ਦਬਾਅ ਹੈ। ਦੂਸਰਾ ਉਹਦੇ ਉੱਤੇ ਗਲੋਬਲੀ ਦਬਾਅ ਹੈ ਕਿ ਜਨਾਬ ਨਵੇੜੋ, ਤੁਹਾਡੇ ਨਾਲ ਨਹੀਂ ਹੈਗੇ ਹੁਣ ਅਸੀਂ, ਹੈ ਨਾ। ਜਿਹੜੇ ਉਹਨੂੰ ਕੱਲ ਤੱਕ ਆਪਣੇ ਲੱਗਦੇ ਸੀ, ਹਾਂ ਠਾਂ ਮਿਲਾਉਂਦੇ ਸੀ, ਉਹ ਵੀ ਸਾਰੇ ਪਰੇ ਹੋ ਕੇ ਬੈਠੇ ਨੇ, ਚਾਹੇ ਦੂਏ ਪਾਸੇ ਖੜੇ ਹੋਣ ਨਾ ਹੋਣ, ਪਰ ਤੁਹਾਡੇ ਨਾਲ ਨਹੀਂ ਖੜੇ। ਸਹੀ ਹੈ, ਬਿਲਕੁਲ ਜੀ। ਇਹ ਗਲੋਬਲੀ ਦਬਾਅ ਹੈ। ਤੀਸਰਾ ਉਹਦੇ ਉੱਤੇ ਆਪਣੇ ਲੋਕਾਂ ਦਾ, ਆਪਣੀ ਕਾਂਗਰਸ ਤੋਂ ਲੈ ਕੇ, ਨੁਮਾਇੰਦਿਆਂ ਤੋਂ ਲੈ ਕੇ ਜਨਤਾ ਦਾ ਹੈ ਕਿ ਵੀ ਟਰੰਪ ਨੂੰ ਬਦਲ ਦਿਓ। ਤੇ ਇਹ ਸਾਰੀ ਲੜਾਈ ਦੇ ਵਿੱਚ ਤੁਸੀਂ ਦੁਨੀਆ ਭਰ ਦੇ ਨਾਇਕ ਬਣਨਾ ਚਾਹੁੰਦੇ ਸੀ, ਖਲਨਾਇਕ ਦੇ ਚਿਹਰੇ ਵਜੋਂ ਉੱਭਰ ਰਹੇ ਹੋ। ਇਹ ਦਬਾਅ ਟਰੰਪ ਨੂੰ ਟਿਕਣ ਨਹੀਂ ਦੇ ਰਿਹਾ, ਬੁਖਲਾਹਟ ਹੈ। ਇਹ ਬੁਖਲਾਹਟ ਕਈ ਵਾਰ ਹੋਰ ਗਲਤ ਕਦਮ ਚੁਕਾ ਦਿੰਦੀ ਹੈ, ਵੀ ਫਿਕਰ। ਜੀ ਬਿਲਕੁਲ ਬਿਲਕੁਲ। ਪਰ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਇਹ ਸ਼ਾਂਤੀ ਸਮਝੌਤਾ ਸਿਰੇ ਚੜੂਗਾ, ਤੇ ਲੋਕ ਇਹ ਉਮੀਦ ਵੀ ਕਰ ਰਹੇ ਸੀ ਕਿ ਵੀ ਜੰਗ ਰੁਕੇਗੀ। ਨਹੀਂ, ਆਪਾਂ ਹਲੇ ਵੀ ਉਮੀਦ ਕਰਦੇ ਹਾਂ। ਹਾਂਜੀ, ਹਲੇ ਵੀ ਉਮੀਦ ਕਰਦੇ ਹਾਂ ਕਿ ਇਹ ਸ਼ਾਂਤੀ ਹੋਣੀ ਚਾਹੀਦੀ ਹੈ। ਜੀ ਬਿਲਕੁਲ ਹੋਣੀ ਚਾਹੀਦੀ, ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਦੀ ਪੋਲਿਟਿਕਸ ਦੀ। ਲਾਲਜੀਤ ਭੁੱਲਰ ਪਿਛਲੇ ਦਿਨਾਂ ਤੋਂ, ਜਦੋਂ ਆਪਾਂ ਦੇਖਦੇ ਹਾਂ ਗਗਨਦੀਪ ਰੰਧਾਵਾ ਸੁਸਾਈਡ ਮਾਮਲੇ ਤੋਂ ਬਾਅਦ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਨਾਟਕੀ ਢੰਗ ਦੇ ਨਾਲ, ਹੁਣ ਇੱਕ ਵਾਰੀ ਫਿਰ ਤੋਂ ਲਾਲਜੀਤ ਭੁੱਲਰ ਤੇ ਪਰਿਵਾਰ ਦਾ ਜਿਹੜਾ ਮੀਡੀਆ ਦੇ ਵਿੱਚ ਬਿਆਨ ਆ, ਉਹ ਚਰਚਾ ਦੇ ਵਿੱਚ ਹੈ। ਇਸ ਤੋਂ ਇਸ ਅੰਦਾਜ਼ੇ ਦੇ ਉੱਤੇ, ਸਿੱਟੇ ਦੇ ਉੱਤੇ ਪਹੁੰਚਣਾ ਔਖਾ ਹੋਇਆ ਪਿਆ ਸ਼ਰਮਾ ਜੀ, ਵੀ ਲਾਲਜੀਤ ਭੁੱਲਰ ਦਾ ਬਚਾਅ ਹੋ ਰਿਹਾ ਜਾਂ ਫਿਰ ਉਹਦੀ ਮੁਸ਼ਕਲ ਵੱਧ ਰਹੀ ਹੈ? ਜੀ ਦੇਖੋ,
ਪਰਿਵਾਰ ਤਾਂ ਜਿਵੇਂ ਬਿਆਨਬਾਜ਼ੀ ਕਰ ਰਿਹਾ ਉਹ ਪਹਿਲੇ ਦਿਨ ਤੋਂ ਉਸੇ ਅੰਦਾਜ਼ 'ਚ ਹੈ ਜੀ। ਪਰ ਕੱਲੇ ਪਰਿਵਾਰ ਦੇ ਹਵਾਲੇ ਨਾਲ ਨਹੀਂ, ਤੁਸੀਂ ਕੇਸ ਦੇ ਹਵਾਲੇ ਨਾਲ ਵੀ ਸਮਝਣਾ ਹੁੰਦਾ ਕਿ ਕੀ ਸਰਕਾਰ ਥਾਪੜਾ ਦੇ ਰਹੀ ਹੈ, ਸਰਕਾਰ ਬਚਾ ਰਹੀ ਹੈ, ਪੁਲਿਸ ਤੰਤਰ ਕੀ ਕਰ ਰਿਹਾ। ਜੀ। ਕੱਲ ਦੇ ਪੰਜਾਬ ਦਾ ਮੀਡੀਆ ਜਿਹੜਾ ਮਤਲਬ ਕਿ KG ਮੀਡੀਆ ਦੇ ਨਾਮ ਨਾਲ ਵੀ ਪ੍ਰਚਲਿਤ ਹੈ ਕਾਫੀ, ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਵੀ ਲਾਲਜੀਤ ਭੁੱਲਰ ਦੀਆਂ ਮੁਸ਼ਕਲਾਂ ਵਧੀਆਂ, ਪੁਲਿਸ ਨੇ ਜੀ ਸਬੂਤ ਮਟਾਉਣ ਦੀਆਂ ਧਾਰਾਵਾਂ ਵੀ ਜੋੜੀ, 201 ਸ਼ਾਇਦ ਉਹ ਧਾਰਾ ਜਿਹੜੀ ਮੈਂ ਖਿਆਲ ਜੋੜੀ ਗਈ ਹੈ ਕਿ ਸਬੂਤ ਗਾਇਬ ਹੋ ਗਏ ਜੀ, ਮਟਾਤੇ ਜੀ, ਖਤਮ ਕਰਤੇ ਜਾਂ ਨਹੀਂ ਮਿਲ ਰਹੇ। ਹੁਣ ਪਹਿਲੂ ਸਮਝਣ ਦੀ ਲੋੜ ਹੈ। ਦੋ ਮਾਮਲੇ ਸੀਗੇ ਲਗਭਗ ਇਕੱਠੇ ਜੇ ਚੱਲੇ ਜੀ। ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ, ਲਾਲਜੀਤ ਭੁੱਲਰ ਦੀ ਗ੍ਰਿਫਤਾਰੀ, ਦੋਵਾਂ ਦੇ ਰਿਮਾਂਡ, ਦੋਵਾਂ ਨੂੰ ਜੁਡੀਸ਼ੀਅਲ ਹਿਰਾਸਤ, ਉਹ ਪੈਰਲਲ ਚੱਲੀ। ਉਹਦੇ ਤੇ ਮਾਮਲਾ ਬਲਾਤਕਾਰ ਨਾਲ ਸੰਬੰਧਿਤ ਹੈ, ਇਹਦੇ ਤੇ ਸੁਸਾਈਡ ਦੇ ਦੋਸ਼ ਲੱਗਦੇ ਨੇ ਕਿ ਤੁਹਾਡੇ ਕਾਰਨ ਹੋਇਆ ਇਹ ਸਾਰਾ। ਹੁਣ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਜੇਲ੍ਹ ਭੇਜਿਆ ਸੀ, ਉੱਥੋਂ ਉਹਨੂੰ ਤਬਦੀਲ ਕਰਕੇ ਬਠਿੰਡਾ ਜੇਲ੍ਹ ਭੇਜਤਾ। ਠੀਕ ਹੈ ਜੀ। ਕਹਿੰਦੇ ਜੀ ਬੜੀ ਹਾਈਟੈਕ ਜੇਲ੍ਹ ਹੈ ਬਠਿੰਡਾ, ਸੁਰੱਖਿਆ ਪੱਖੋਂ ਸਾਰਾ ਵੇਖੋ ਬਈ। ਹਰਮੀਤ ਸਿੰਘ ਪਠਾਨ ਮਾਜਰਾ ਕੋਈ ਗੈਂਗਸਟਰ ਵਾਲੇ ਮਾਮਲੇ 'ਚ ਤਾਂ ਅੰਦਰ ਨਹੀਂ ਹੈਗਾ। ਉਹ ਉਹਦੇ ਤੇ ਠੀਕ ਹੈ ਛੇੜਖਾਨੀ ਦਾ ਜਾਂ ਧੋਖਾਧੜੀ ਦਾ, ਬਲਾਤਕਾਰੀ ਦਾ, ਜਾਂ ਮਤਲਬ ਪਹਿਲਾਂ ਸਹਿਮਤੀ ਵਾਲਾ ਰਿਸ਼ਤਾ, ਬਾਅਦ ਚੋਂ ਧੋਖੇ ਵਾਲਾ ਰਿਸ਼ਤਾ, ਇਹੋ ਜਿਹੇ ਰਿਸ਼ਤੇ, ਇਹੋ ਜਿਹਾ ਕੋਈ ਪਹਿਲੂ ਬਣਦਾ। ਹੁਣ ਉਹ ਜਦ ਤੱਕ ਸਰਕਾਰ ਨਾਲ ਸੀ ਤਦ ਤੱਕ ਉਹ ਮਾਮਲਾ ਦਬਿਆ ਹੋਇਆ ਸੀ। ਜਦੋਂ ਸਰਕਾਰ ਤੋਂ ਬਾਹਰ ਹੋਇਆ ਤੇ ਮਾਮਲਾ ਉਜਾਗਰ ਹੋ ਗਿਆ ਤੇ ਉਹਦੇ ਤੇ ਪਰਚਾ ਹੋ ਗਿਆ, ਉਹ ਗ੍ਰਿਫਤਾਰ ਹੋ ਗਿਆ ਤੇ ਉਹਨੂੰ ਪਟਿਆਲੇ ਜੇਲ੍ਹ ਭੇਜਤਾ। ਹੁਣ ਕੀ ਉਹਦੀ ਜਾਨ ਨੂੰ ਇੱਥੇ ਖਤਰਾ ਸੀ ਤਾਂ ਬਠਿੰਡੇ ਭੇਜਿਆ, ਕਿ ਬਠਿੰਡੇ ਬੜੇ ਬੜੇ ਨਾਮੀ ਗ੍ਰਾਮੀ ਗੈਂਗਸਟਰ ਰਹਿੰਦੇ ਨੇ ਇਸ ਲਈ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਹੋ ਗਿਆ ਤਾਂ ਉੱਥੇ ਭੇਜਿਆ? ਇਹ ਕਿੱਧਰ ਖੇਡ ਰਹੀ ਹੈ ਸਰਕਾਰ? ਇਹ ਵੀ ਲੋਕ ਹਿਸਾਬ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਸਰੇ ਪਾਸੇ ਮਾਮਲਾ ਲਾਲਜੀਤ ਭੁੱਲਰ ਦਾ। ਲਾਲਜੀਤ ਭੁੱਲਰ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਸਬੂਤ ਮਟਾਉਣ ਦੀਆਂ ਧਾਰਾਵਾਂ ਜੋੜਦਿਆਂ ਕਿਹਾ ਜੀ ਕਿ ਸਾਨੂੰ ਨਾ ਤਾਂ ਉਹਦਾ ਮੋਬਾਈਲ ਮਿਲ ਰਿਹਾ ਜੀ, ਨਾ ਉਹਦੀ ਚਿੱਪ ਮਿਲ ਰਹੀ ਹੈ, ਸਿਮ ਮਿਲ ਰਹੀ ਹੈ, ਨਾ ਸਾਨੂੰ ਜੀ ਉਹਨਾਂ ਦੇ ਘਰ ਦੇ ਉਹ ਦਫ਼ਤਰ ਵਾਲੇ ਦੇ ਵਿੱਚ ਜਿਹੜਾ ਕੈਮਰਾ ਲੱਗਿਆ ਸੀ ਉਹਦੀ DVR ਹੁੰਦੀ ਹੈ, ਕੀ ਹੁੰਦੀ ਹੈ, ਉਹ ਜਿਹੜਾ ਬਕਸਾ ਹੁੰਦਾ ਹੈ ਨਾ ਉਹ ਮਿਲ ਰਿਹਾ ਕਿ ਜੀ ਉਹ ਬਕਸਾ ਨਹੀਂ ਮਿਲ ਰਿਹਾ ਜਿਹਦੇ ਵਿੱਚੋਂ। ਕਮਾਲ ਹੈ ਵੀ ਜਦੋਂ ਰਣਜੀਤ ਸਿੰਘ ਕਤਲ ਮਾਮਲਾ ਸੀ ਤਾਂ ਉਸ ਮਾਮਲੇ 'ਚ ਪਿੰਡ ਦੀ ਹਰ ਗਲੀ ਦੇ ਬਾਹਰ, ਹਰ ਘਰ ਦੇ ਬਾਹਰ ਲੱਗਿਆ ਕੈਮਰਾ। ਕਿਵੇਂ ਪੱਟ ਲਿਆਏ ਤੁਸੀਂ, ਕਿਵੇਂ ਉਹਨਾਂ ਦੇ ਬਕਸੇ ਚੱਕ ਲਏ, ਗੁਰੂ ਘਰ ਦੇ ਬਕਸੇ ਤੱਕ ਨਹੀਂ ਛੱਡੇ, ਹੈ ਨਾ। ਕਾਹਦੇ ਲਈ? ਕਿ ਪੁਲਿਸ ਦੀ ਫੁਟੇਜ ਨਾ ਦੇਖੀ ਜਾਵੇ ਕਿਵੇਂ ਲੈ ਕੇ ਗਈ, ਕਿਵੇਂ ਕਰਕੇ ਗਈ। ਜੀ ਸਹੀ ਹੈ। ਉਹ ਸਾਰੇ ਮਿਲ ਗਏ। ਆ ਇੱਕ ਮੰਤਰੀ ਦਾ ਠੀਕ ਹੈ ਫੋਨ ਲਕੋ ਲਿਆ ਹੋਊਗਾ ਕਿਤੇ, ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਸਿਮ ਲਕੋ ਲਈ ਹੋ ਕਿਤੇ, ਨਹੀਂ ਪਤਾ ਲੱਗ ਰਿਹਾ। ਬਈ ਗ੍ਰਿਫਤਾਰੀ ਤੋਂ ਬਾਅਦ ਫੋਨੋਂ ਹੋਇਆ, ਉਹਦਾ ਤਾਂ ਇੰਟਰਵਿਊ ਹੋਈ ਹੈ, ਉਹ ਤੋਂ ਬਾਅਦ ਕਿੱਥੇ ਜਾ ਸਕਦਾ ਫਿਰ? ਜੀ। ਫਿਰ ਇਹ ਸਵਾਲ ਕਿਹਦੇ ਤੇ ਹੈ? ਚਲੋ ਇਹ ਚੀਜ਼ਾਂ ਤਾਂ ਕੀ ਲੱਭਣੀਆਂ, ਤੁਹਾਨੂੰ ਤਾਂ ਅਜੇ ਤੱਕ ਉਹਦਾ ਪਿਤਾ ਤੇ PA ਨਹੀਂ ਲੱਭਿਆ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਹੋ ਸਕਦਾ ਲਾਲਜੀਤ ਭੁੱਲਰ ਨੇ ਇਸ ਸ਼ਰਤ ਤੇ ਗ੍ਰਿਫਤਾਰੀ ਦਿੱਤੀ ਹੋ ਕਿ ਮੇਰੇ ਪਿਓ ਨੂੰ ਹੱਥ ਨਹੀਂ ਪਾਉਂਗੇ। ਜੀ। ਜਿਤਮਾਨ ਦਾ ਸਵਾਲ ਹੈ। ਮੈਂ ਕਹਿੰਦਾ ਇਹ ਸੁਸਾਈਡ, ਗਗਨਦੀਪ ਸਿੰਘ ਰੰਧਾਵਾ ਦੇ ਸੁਸਾਈਡ ਮਾਮਲੇ 'ਚ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰਾਂ ਦੇ ਉੱਤੇ ਠੰਡ ਪੈ ਗਈ ਕਿ ਛੱਡੋ ਜੀ ਬਸ ਹੋ ਗਿਆ ਜੀ, ਹੁਣ ਆਪਾਂ ਚੋਣਾਂ 'ਚ ਇਹਨੂੰ ਮੁੱਦਾ ਬਣਾਉਣਾ ਹੋਊਗਾ, ਬੋਲੀ ਜਾਵਾਂਗੇ, ਬਹੁਤ ਹੈ। ਉਧਰ ਪੈਰਲਲ ਪਰਿਵਾਰ ਦੇ ਉੱਤੇ ਸਮਝੌਤੇ ਲਈ ਦਬਾਅ ਬਣਦਾ ਜਾ ਰਿਹਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਵੇਂ ਉਹ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਹੈ ਨਾ, ਉਹ ਮਤਲਬ ਕਿ ਮਿਲੀ ਹੈ, ਲਓ ਜੀ ਸਜ਼ਾ ਤੋਂ ਬਾਅਦ ਵੀ ਮਾਫੀ ਮਿਲ ਗਈ, ਹੈ ਨਾ। ਇਹ ਇਸੇ ਤਰ੍ਹਾਂ ਕਿਤੇ ਇੱਧਰ ਤਾਂ ਨਹੀਂ ਹੋਊਗਾ। ਇਹ ਸ਼ੰਕੇ ਖੜੇ ਨੇ। ਪਰ ਹੁਣ ਤੱਕ ਚਾਹੇ ਪਿਓ ਮਿਲਿਆ, PA ਮਿਲਿਆ ਜਾਂ ਨਹੀਂ ਮਿਲਿਆ, ਲਾਲਜੀਤ ਭੁੱਲਰ ਗ੍ਰਿਫਤਾਰ ਹੋਇਆ, ਪਰ ਉਹ ਕਿਸ ਕੇਸ 'ਚ ਹੋਇਆ ਜੀ? ਸੁਸਾਈਡ ਵਾਲੇ ਮਾਮਲੇ 'ਚ, ਕਿ ਉਹਦੇ ਕਾਰਨ ਸੁਸਾਈਡ। ਤੇ ਜੇ ਲਾਲਜੀਤ ਭੁੱਲਰ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਬੇਦਾਗ ਸਾਬਤ ਕਰਨਾ ਚਾਹੁੰਦਾ ਤਾਂ ਉਹ ਸਬੂਤ ਬਹੁਤ ਅਹਿਮ ਨੇ ਜੀ, ਕਿ ਮੇਰੇ ਫੋਨ 'ਚ ਤਾਂ ਕੁਝ ਹੈ ਹੀ ਨਹੀਂ ਜੀ, ਸਾਡੇ ਘਰੇ ਤਾਂ ਕੈਮਰੇ 'ਚ ਕੁਝ ਹੈ ਹੀ ਨਹੀਂ ਜੀ। ਜੇ ਉਹ ਸਬੂਤ ਲੁਕੋਏ ਜਾ ਰਹੇ ਨੇ, ਇਹਦਾ ਮਤਲਬ ਦਾਲ 'ਚ ਕੁਝ ਕਾਲਾ। ਤੇ ਫਿਰ ਇਹ ਸਬੂਤਾਂ ਨੂੰ ਗਾਇਬ ਕਰਕੇ ਬਚਾ ਕੀਤਾ ਜਾ ਰਿਹਾ ਕਿ ਉਹਨੂੰ ਫਸਾਇਆ ਜਾ ਰਿਹਾ? ਉਹਦੀਆਂ ਮੁਸ਼ਕਲਾਂ ਵਧੀਆਂ ਕਿ ਘਟੀਆਂ? ਮਤਲਬ ਜਚਾਇਆ ਜਾ ਰਿਹਾ ਕਿ ਪੁਲਿਸ ਨੇ, ਦੇਖੋ ਜੀ ਪੁਲਿਸ ਤਾਂ ਆਪਣੀ ਚਮੜੀ ਵੀ ਨਾਲ ਬਚਾ ਰਹੀ ਹੈ ਨਾ, ਕਿ ਅਸੀਂ ਤਾਂ ਜੀ ਲੱਭ ਲਿਆ ਜੀ, ਲੱਭੇ ਨਹੀਂ, ਇਸ ਦਾ ਦੇਖੋ ਧਾਰਾ ਜੋੜਤੀ, ਪਰ ਲੱਭਿਆ ਕਿਉਂ ਨਹੀਂ ਇਹ ਦੱਸੋ ਨਾ। ਸਹੀ ਹੈ। ਪਰ ਅਸਲੀ ਪਹਿਲੂ ਤਾਂ ਇੱਕ ਹੋਰ ਹੈ ਜਨਾਬ ਜੀ, ਉਹ ਇਹ ਹੈ ਕਿ ਅਜੇ ਤੱਕ ਤੁਸੀਂ ਸਾਰਾ ਘੁੰਮ ਰਹੇ ਹੋ ਸੁਸਾਈਡ ਕੇਸ ਦੇ ਆਲੇ ਦੁਆਲੇ। ਮਾਮਲਾ ਸ਼ੁਰੂ ਕਿੱਥੋਂ ਹੋਇਆ? ਵੇਅਰ ਹਾਊਸ ਦੇ ਟੈਂਡਰ ਲੈਣ ਤੋਂ। ਤੇ ਉਹ ਭ੍ਰਿਸ਼ਟਾਚਾਰ ਵਾਲਾ ਮਾਮਲਾ ਕਿੱਥੇ ਹੈ?
ਉਹ ਮਾਮਲਾ ਕਿਉਂ ਨਹੀਂ ਜੀ ਤੇ ਖੁਦ ਪਰਿਵਾਰ ਕਹਿੰਦਾ ਰਿਹਾ ਕਿ ਅਸੀਂ ਪਹਿਲਾਂ ਵੀ ਟੈਂਡਰ ਲੈਂਦੇ ਰਹੇ ਹਾਂ, ਪਹਿਲਾਂ ਵੀ ਅਸੀਂ ਕੰਮ ਕਰਦੇ ਰਹੇ ਹਾਂ। ਜੇ ਪੁਰਾਣੇ ਕੰਮ ਵੀ ਹੁੰਦੇ ਰਹੇ ਨੇ, ਉਹ ਕਿਹਦੇ ਦਬਾਅ ਨਾਲ ਮਿਲਦੇ ਰਹੇ ਨੇ, ਕਿਹਦੇ ਕਹੇ ਤੇ ਮਿਲਦੇ ਰਹੇ ਨੇ, ਹੈਨਾ, ਉਹ ਸਾਰੀ ਜਾਂਚ ਜੇ ਹੁੰਦੀ ਆ ਤਾਂ ਫਿਰ ਭ੍ਰਸ਼ਟਾਚਾਰ ਦੇ ਨਾਲ ਨਾਲ ਆਮਦਨ ਦੇ ਸਰੋਤ ਜੇ ਉਜਾਗਰ ਹੁੰਦੇ ਨੇ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਣਦਾ ਹੈ, ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਬਣਦਾ ਹੈ, ਫਿਰ ਈਡੀ ਤੱਕ ਜਾਂਦਾ ਮਾਮਲਾ। ਈਡੀ ਤੋਂ ਬਚਾਉਣ ਲਈ, ਭ੍ਰਸ਼ਟਾਚਾਰ ਵਾਲੇ ਕੇਸ ਤੋਂ ਬਚਾਉਣ ਲਈ, ਹੈਨਾ, ਇਸ ਕੇਸ ਨੂੰ ਹੋਰ ਤਰੀਕੇ ਨਾਲ ਮੋੜ ਤਾਂ ਦਿੱਤਾ ਜਾ ਰਿਹਾ। ਚਰਚਾ ਲੋਕਾਂ ਚ ਜੀ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਜਿਹੜੇ ਤਬਦੀਲ ਹੁੰਦੇ ਕੇਸ ਹੈ। ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਪੰਜਾਬੀ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਨੇ। ਇੱਕ ਅਤੀਤ ਰਿਹਾ, ਇੱਕ ਇਤਿਹਾਸ ਰਿਹਾ ਤਬਦੀਲ ਹੋਏ ਕੇਸਾਂ ਦਾ, ਤੇ ਉਸ ਤੋਂ ਬਾਅਦ ਪੀੜਤ ਧਿਰਾਂ ਦਾ ਉਹਨਾਂ ਕੇਸਾਂ ਨੂੰ ਇੱਕ ਮੂਕ ਦਰਸ਼ਕ ਵਾਂਗੂ ਵੇਖਣਾ, ਕਰ ਕੁਛ ਨਾ ਸਕਣਾ। ਕੋਟਕਪੂਰਾ ਗੋਲੀਕਾਂਡ, ਜਿਸ ਮਾਮਲੇ ਉੱਤੇ ਬਾਦਲ ਪਰਿਵਾਰ, ਅਕਾਲੀ ਦਲ ਬਾਦਲ ਫਸਦਾ, ਉਹ ਵੀ ਕੇਸ ਜਿਹੜਾ ਉਹ ਚੰਡੀਗੜ੍ਹ ਤਬਦੀਲ ਹੋ ਗਿਆ ਜੀ। ਦੇਖੋ, ਸਵਾਲ ਬਾਦਲ ਪਰਿਵਾਰ ਦਾ ਵੀ ਨਹੀਂ ਹੈ ਜੀ, ਸਵਾਲ ਲੋਕ ਭਾਵਨਾਵਾਂ ਦੇ ਇਨਸਾਫ ਦਾ। ਔਰ ਇਹਦੇ ਲਈ ਕਿਹਨੂੰ ਦੋਸ਼ੀ ਠਹਿਰਾਈਏ ਹੁਣ, ਜਿਹਨੇ ਸਾਡੀ ਭਾਵਨਾ ਨਾਲ ਖਿਲਵਾੜ ਕੀਤਾ। ਸਹੀ ਹੈ। ਜੇ ਬਾਦਲਾਂ ਦੇ ਰਾਜ ਦੇ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ 'ਚ ਘਟਨਾਕ੍ਰਮ ਵਾਪਰਦਾ, ਬਾਈਬਲ ਕਲਾਂ, ਬੜਗਾੜੀ ਤੇ ਕੋਟਕਪੂਰਾ ਗੋਲੀਕਾਂਡ, ਪਹਿਲਾਂ ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ ਹੈ, ਫਿਰ ਉਸਦੇ ਅੰਗ ਪੱਤਰੇ ਖਿਲਾਰੇ ਜਾਂਦੇ ਨੇ, ਹੈਨਾ, ਤੇ ਫਿਰ ਇਹ ਸਾਰਾ ਲੰਬੀ ਪ੍ਰਕਿਰਿਆ ਆਪਾਂ ਪਹਿਲਾਂ ਪਿਛਲਾ 2007 ਤੋਂ ਦੇਖਦੇ ਹਾਂ, ਜੋ ਸਿਰਸੇ ਵਾਲਾ ਮਾਮਲਾ, ਫਿਰ ਆ 2014 ਤੋਂ ਆਪਾਂ ਇਹ ਸਾਰੀ ਪ੍ਰਕਿਰਿਆ ਦੇਖਦੇ ਹਾਂ ਜੀ। ਸੋ ਇਹ ਸਾਰੇ ਪਹਿਲੂ ਜਿਹੜੇ ਸਾਡੇ ਮੂਹਰੇ ਖੜੇ ਨੇ, ਇਹਨਾਂ ਨੇ ਆਪਣੇ ਆਪ ਇੱਕ ਸਵਾਲ ਤਾਂ ਪੈਦਾ ਕੀਤਾ ਹੈ ਕਿ ਕੁਛ ਖੇਲਾ ਤਾਂ ਹੋਇਆ। ਹੁਣ ਇਸ ਖੇਲੇ ਦੇ ਦਰਮਿਆਨ ਹੀ ਰਾਜਨੀਤੀ ਹੋਈ ਇਸ ਮੁੱਦੇ ਤੇ ਕਿ ਅਸੀਂ ਇਨਸਾਫ ਦਵਾ ਦਾਂਗੇ, ਸਾਨੂੰ ਚੁਣ ਦਿਓ। ਲੋਕਾਂ ਨੇ ਕਾਂਗਰਸ ਚੁਣਤੀ, ਕੈਪਟਨ ਤੇ ਭਰੋਸਾ ਕੀਤਾ ਕਿ ਲੈ ਵੀ ਸੱਚਾ ਸਿੱਖ ਹੈ ਇਹ, ਪਤਾ ਨਹੀਂ ਜੀ। ਤੇ ਕੈਪਟਨ ਦੇ ਵੀ 4.5 ਸਾਲ 4.5 ਲੰਘ ਗਏ, ਉਹ ਤੋਂ ਬਾਅਦ ਚੰਨੀ ਦਾ ਵੀ ਟਾਈਮ ਲੰਘ ਗਿਆ, ਤੇ ਹੁਣ ਵਾਲੇ ਆ ਗਏ ਬਦਲਾਅ ਵਾਲੇ ਤਾਂ ਕਹਿੰਦੇ ਸੀ ਆਉਂਦੇ ਹੀ 4 ਮਹੀਨਿਆਂ ਚ ਦੇਖਿਓ ਸਜ਼ਾਵਾਂ ਮਿਲਦੀਆਂ। ਆ ਸਾਰਾ ਕੁਝ ਫਾਈਲਾਂ ਵੀ ਸਾਡੇ ਕੋਲ ਨੇ, ਫਾਈਲਾਂ ਦੇ ਉੱਤੇ ਦਸਤਖਤ ਕਰਨ ਵਾਲਾ ਬੰਦਾ ਵੀ ਸਾਡੇ ਕੋਲ, ਕੁਬਰ ਵਿਜੇ ਪ੍ਰਤਾਪ। ਹੁਣ ਉਹੀ ਸਭ ਤੋਂ ਮਾੜਾ ਹੋ ਗਿਆ। ਉਹਦੀ ਬਾਤ ਵੀ ਨਹੀਂ ਪੁੱਛੀ, ਉਹਦੀ ਸਾਰ ਵੀ ਨਹੀਂ ਪੁੱਛੀ, ਤੇ ਇਹਨਾਂ ਮਸਲਿਆਂ ਤੇ ਚਾਰਜੋਈ ਵੀ ਨਹੀਂ ਕੀਤੀ। ਤੇ ਤੁਸੀਂ ਤਾਂ ਅੰਮ੍ਰਿਤਸਰ ਜਾ ਕੇ ਪਰਚੇ ਕਰ ਰਹੇ ਸੀਗੇ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ, ਤੁਸੀਂ ਤਾਂ ਮਾਘੀ ਮੇਲੇ ਤੇ ਐਲਾਨ ਕਰ ਰਹੇ ਸੀਗੇ ਕਿ ਮਿਲ ਗਏ ਸਰੂਪ, ਉੱਥੋਂ ਵੀ ਤੁਸੀਂ ਵੀ ਭੱਜ ਗਏ ਤੇ ਤੁਹਾਡੀ ਸਿੱਟ ਵੀ ਭੱਜ ਗਈ। ਬਿਲਕੁਲ ਜੀ, ਹੈਨਾ, ਮਾਫੀਆਂ ਮੰਗਣੀਆਂ ਪਈਆਂ, ਤੁਸੀਂ ਜਿਹੜੀ ਤੁਹਾਡੇ ਉੱਤੇ ਸਵਾਲ ਖੜਾ ਕਰ ਰਹੇ ਸੀ ਤੁਹਾਨੂੰ ਉੱਥੇ ਜਾ ਕੇ। ਹੁਣ ਮੁੱਖ ਮੰਤਰੀ ਮੂੰਹ ਨਹੀਂ ਕਰਦਾ। ਉਹਨਾਂ ਸਾਰੇ ਮਸਲਿਆਂ ਨੂੰ ਠੰਡਾ ਕਰਨ ਦੇ ਲਈ ਤੁਸੀਂ ਹੁਣ ਆ ਕਾਨੂੰਨ ਬਣਾਉਣ ਵਾਲੇ ਪਾਸੇ ਤੁਰੇ ਹੋ। ਕਾਨੂੰਨ ਬਣਾਉਣ ਨੂੰ ਲੈ ਕੇ ਦੁਵਿਧਾ ਖੜੀ ਹੈ ਜੀ ਕਿ ਵੀ ਇਹ ਤੁਸੀਂ ਸਹੀ ਕਰੋਗੇ, ਨਹੀਂ ਕਰੋਗੇ। ਜੇ ਸੱਚਮੁੱਚ ਉਹਦੇ ਤਹਿਤ ਬਿਲਕੁਲ 10 ਸਾਲ ਦੀ ਸਜ਼ਾ ਹੋਵੇ, ਉਮਰ ਕੈਦ ਤੱਕ ਦੀ ਸਜ਼ਾ ਹੋਵੇ, ਪਰ ਪਹਿਲਾਂ ਕਿਸੇ ਨੂੰ 3 ਸਾਲ ਦੀ ਸਜ਼ਾ ਦਵਾਈ ਹੋਵੇ ਪੁਰਾਣੇ ਕਾਨੂੰਨ ਦਾ, ਤਾਂ ਤੁਹਾਡੇ ਤੇ ਲੋਕ ਯਕੀਨ ਕਰਨ। ਸਹੀ ਹੈ, ਬਿਲਕੁਲ। ਉਹ ਨਵਾਂ ਕਾਨੂੰਨ ਨਵੇਂ ਕੇਸਾਂ ਤੇ ਲਾਗੂ ਹੋਊਗਾ ਨਾ, ਕਿ ਪੁਰਾਣਿਆਂ ਤੇ ਵੀ ਲਾਗੂ ਹੋ ਜਾਊਗਾ, ਜਾਂਦਾ ਇਹ ਦੱਸਣ। ਤੇ ਪੁਰਾਣੇ ਕੇਸਾਂ ਲਈ ਤੁਸੀਂ ਕੀ ਕੀਤਾ? ਪਹਿਲਾਂ ਬਾਈਬਲ ਕਲਾਂ ਬਰਗਾੜੀ ਵਾਲਾ ਕੇਸ ਚੰਡੀਗੜ੍ਹ ਚਲਾ ਗਿਆ, ਤੇ ਹੁਣ ਕੋਟਕਪੂਰੇ ਵਾਲਾ ਵੀ ਚਲਾ ਗਿਆ। ਜਿਹੜੀ ਧਿਰ ਆਰੋਪੀ ਆ, ਉਹ ਧਿਰ ਕਹਿੰਦੀ ਜੀ ਮੇਰੀ ਜਾਨ ਨੂੰ ਖਤਰਾ ਹੈ। ਚਰਨਜੀਤ ਕਹਿੰਦਾ ਜੀ ਮੇਰੀ ਜਾਨ ਨੂੰ ਖਤਰਾ ਹੈ, SSP ਹੈ ਨਾ ਜੀ, ਜਿਹੜਾ ਸਾਬਕਾ ਰਿਹਾ। ਤੇ ਲਓ ਜੀ, ਠੀਕ ਹੈ ਜੀ, ਭੇਜ ਦਿਓ ਜੀ ਉੱਧਰ। ਉਹ ਕੇਸ ਜੀ ਹੁਣ ਚੰਡੀਗੜ੍ਹ ਆ ਗਿਆ। ਹੁਣ ਕਿਹਾ ਤਾਂ ਇਹ ਜਾ ਰਿਹਾ ਜੀ ਸਾਰੇ ਕੇਸ ਇਕੱਠੇ ਚੱਲਣਗੇ। ਜਨਾਬ, ਤਰੀਕ ਪੈਣੀ, ਕੇਸ ਚੱਲਣਾ, ਇਹ ਵੱਖਰਾ ਸਵਾਲ ਹੁੰਦਾ, ਤੇ ਇਨਸਾਫ ਮਿਲਣਾ, ਸੱਚਾਈ ਦੇ ਨਾਲ ਖੜਨਾ, ਇਹ ਵੱਖਰਾ ਸਵਾਲ ਹੁੰਦਾ। ਸੋ ਕੋਈ ਧਿਰ ਇਨਸਾਫ ਲਈ ਚਾਰਜੋਈ ਕਰਦੀ ਨਜ਼ਰ ਨਹੀਂ ਆਈ। ਆਮ ਜਨਤਾ ਨਾਲ, ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਹੁੰਦਾ ਆ। ਇੱਕ ਵਾਰ ਫਿਰ ਅਸੀਂ ਖਿਲਵਾੜਾਂ ਦਾ ਦੇਖ ਰਹੇ ਹਾਂ। ਸਹੀ ਗੱਲ, ਬਿਲਕੁਲ ਜੀ। ਤੇ ਜਾਂਦੇ ਗੱਲ ਕਰੀਏ ਹੈਰੀਟੇਜ ਸਟਰੀਟ ਦੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁਣੇ ਨਹੀਂ ਬਣੇਗੀ ਜੀ ਹੈਰੀਟੇਜ ਸਟਰੀਟ। 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਹਾਲ ਹੀ ਚ ਆਪਾਂ ਮਨਾ ਕੇ ਹਟੇ ਹਾਂ। ਉਸ ਸ਼ਹੀਦੀ ਪਰਬ ਦੇ ਦਰਮਿਆਨ ਜੀ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਪੱਧਰ ਤੇ ਵੱਖਰੇ ਸਮਾਗਮ ਕੀਤੇ, ਸ਼੍ਰੋਮਣੀ ਕਮੇਟੀ ਨੇ ਵੱਖਰੇ ਸਮਾਗਮ ਕੀਤੇ। ਉਸ ਦੌਰਾਨ ਉੱਥੇ ਇਹਨਾਂ ਨੇ ਵਿਧਾਨ ਸਭਾ ਵੀ ਲਾਈ, ਇੱਕ ਯੂਨੀਵਰਸਿਟੀ ਦਾ ਵੀ ਐਲਾਨ ਕੀਤਾ। ਉਮੀਦ ਕਰਦੇ ਹਾਂ ਕਿ ਉਹ ਸਾਰੇ ਦਾਅਵੇ ਵਾਅਦੇ ਪੂਰੇ ਹੋਣ ਜੀ। ਉਸ ਦੌਰਾਨ ਹੀ ਇਹਨਾਂ ਨੇ ਇੱਕ ਹੈਰੀਟੇਜ ਸਟਰੀਟ ਦਾ ਐਲਾਨ ਕੀਤਾ। ਅਸਲ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਿਆਂ ਹੋਇਆ ਜਿਵੇਂ ਉਹ ਰੂਪ ਦਿੱਤਾ ਗਿਆ, ਪੁਰਾਤਨ ਇੱਟਾਂ ਰੂਪੀ ਬਾਜ਼ਾਰ ਬਣਾ ਕੇ ਜਾਂ ਉਹਦਾ ਨਵੀਨੀਕਰਨ ਕਰਕੇ, ਉਸ ਤਰ੍ਹਾਂ ਦੀ ਭਾਵਨਾ ਇਸ ਸਰਕਾਰ ਦੀ, ਖਾਸ ਕਰਕੇ ਹਰਜੋਤ ਬੈਂਸ ਹੋਰੀ ਜਿਹੜੇ ਉੱਥੋਂ MLA ਤਾਂ ਹੈਗੇ ਨੇ, ਨਾਲ ਮੰਤਰੀ ਨੇ,
ਤੇ ਉਹਨਾਂ ਨੂੰ ਲੱਗਦਾ ਨਾਲ ਉਹ ਧਾਰਮਿਕ ਭਾਵਨਾਵਾਂ ਦੇ ਪੱਖੋਂ ਵੀ ਮੈਂ ਮੰਨ ਕੇ ਚੱਲਦਾ ਕਿ ਉਸ ਭਾਵਨਾ ਦੇ ਪੱਖੋਂ ਵੀ ਉਹਨਾਂ ਦੀ ਇੱਛਾ ਸ਼ਕਤੀ ਹੈ ਕਿ ਕੁਝ ਬਣਨਾ ਚਾਹੀਦਾ। ਉਹਨਾਂ ਦੇ ਹਵਾਲੇ ਨਾਲ ਸਰਕਾਰ ਨੇ ਪਹਿਲ ਕਦਮੀ ਕੀਤੀ, ਸੈਰ ਸਪਾਟਾ ਵਿਭਾਗ ਨੇ, ਕਿ ਆਪਾਂ ਮੁੱਖ ਮਾਰਗ ਜਿਹੜਾ ਸਾਡਾ ਨੈਸ਼ਨਲ ਹਾਈਵੇ ਹੈ, ਮਤਲਬ ਨੰਗਲ ਤੋਂ ਚੰਡੀਗੜ੍ਹ ਵਾਲਾ ਜਿਹੜਾ ਰੋਡ ਹੈ ਨਾ, ਕਿ ਉਸ ਤੋਂ ਜਿੱਥੋਂ ਸੜਕ ਸ਼ੁਰੂ ਹੁੰਦੀ ਹੈ ਕੇਸਗੜ੍ਹ ਸਾਹਿਬ ਲਈ, ਉੱਥੋਂ ਲੈ ਕੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਨਵੀਨੀਕਰਨ ਰੂਪ ਹੋਵੇ। ਇੱਕ ਪਾਸੇ ਸਰੋਵਰ ਹੈ, ਉਹਦਾ ਨਵੀਨੀਕਰਨ ਹੋ ਜਾਵੇ, ਦੂਸਰੇ ਪਾਸੇ ਮੈਦਾਨ ਹੈ, ਸੜਕ ਦੇ ਵਿਚਾਲੇ ਫੁੱਲ ਬੂਟੇ ਹੋਣ, ਸਾਈਡਾਂ ਤੇ ਫੁੱਲ ਬੂਟੇ ਹੋਣ, ਸੰਗਮਰਮਰ ਲੱਗਿਆ ਹੋਵੇ, ਸਵਾਗਤੀ ਗੇਟ ਬਣੇ ਹੋਣ, ਬੜਾ ਰੂਹਾਨੀਅਤ ਦਾ ਰੂਪ ਹੋਵੇ। ਇਹੋ ਜਿਹਾ ਇੱਕ ਨਕਸ਼ਾ ਬਣਾ ਕੇ ਸਾਹਮਣੇ ਲਿਆਂਦਾ। ਹੁਣ ਉਸ ਨਕਸ਼ੇ ਦੇ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਇਤਰਾਜ਼ ਪ੍ਰਗਟਾਉਣ ਲੱਗ ਪਈ ਸੀ। ਜੀ ਜਥੇਦਾਰ ਸਾਹਿਬਾਨ ਨੇ ਵੀ ਜਦੋਂ ਕੰਮ ਸ਼ੁਰੂ ਹੋਣ ਲੱਗਾ ਸੀ ਤਦ ਵੀ ਕਿਹਾ ਸੀਗਾ ਵੀ ਇਸ ਸਮੇਂ ਦੀ ਸੰਗਤ ਨੇ ਆਉਣਾ ਹੈ, ਰੋਕ ਦਿਓ। ਉਸ ਸਮੇਂ ਰੋਕਤਾ, ਹੁਣ ਬਾਅਦ ਚੋਂ ਕਰਨਾ ਚਾਹੁੰਦੇ। ਹੁਣ ਇਤਰਾਜ਼ ਕਹਿੰਦੇ ਇੰਨੇ ਆ ਗਏ ਕਿ ਜੇ 90% ਕਹਿੰਦੇ ਉਹ ਬਦਲਣਾ ਪੈਣਾ ਜੋ ਇਤਰਾਜ਼ ਨੇ, ਤੇ ਉਹ ਕਹਿੰਦੇ ਜੇ 10% ਉਹ ਰੂਪ ਰਹਿ ਗਿਆ ਜੋ ਸੋਚਿਆ ਸੀ, ਫਿਰ ਬਣਾ ਕੀ ਕਰਨਾ। ਇਸ ਨੂੰ ਪਰ ਪਹਿਲੂ ਸਮਝਣ ਵਾਲੀ ਲੋੜ ਹੈ। ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁੱਖ ਪਹਿਲੂ ਹੈ ਇਤਰਾਜ਼ ਦਾ, ਉਹ ਇਹ ਹੈ, ਜਦੋਂ ਅਸੀਂ ਚੰਡੀਗੜ੍ਹ ਵਾਲੇ ਪਾਸਿਓਂ ਜਾਂਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ, ਤਾਂ ਖਾਲਸਾ ਕਾਲਜ ਰੇਲਵੇ ਸਟੇਸ਼ਨ ਲੰਘਣ ਤੋਂ ਬਾਅਦ ਸਾਡੇ ਸੱਜੇ ਹੱਥ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨਜ਼ਰ ਆਉਂਦਾ, ਜਿਹੜਾ ਘੱਟੀ ਚੜ੍ਹ ਕੇ, ਪਹਾੜੀ ਚੜ੍ਹ ਕੇ ਉੱਪਰ ਮਤਲਬ ਬਣਿਆ ਹੋਇਆ। ਫਿਰ ਜੇ ਆਪਾਂ ਨੰਗਲ ਵਾਲੇ ਪਾਸਿਓਂ ਆਈਏ ਤਾਂ ਅਨੰਦਪੁਰ ਸਾਹਿਬ ਤੇ ਦਾਖਲ ਹੋਣ ਲੱਗਿਆ ਚਰਨ ਗੰਗਾ ਵਾਲਾ ਪੁਲ ਲੰਘ ਕੇ, ਜਿਹੜਾ ਨੈਣਾ ਦੇਵੀ, ਮਾਤਾ ਨੈਣਾ ਦੇਵੀ ਨੂੰ ਮੁੜਦਾ ਹੈ, ਉਹ ਤੋਂ ਅੱਗੇ ਬੱਸ ਲੰਘ ਕੇ ਫਿਰ ਸਾਡੇ ਖੱਬੇ ਹੱਥ ਮਤਲਬ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਜ਼ਰ ਆਉਂਦਾ। ਹੁਣ ਦੋਏ ਪਾਸਿਓਂ ਆਮ ਲੋਕ ਜਿਹੜੇ ਸੜਕ ਤੋਂ ਵੀ ਲੰਘ ਰਹੇ ਨੇ, ਚਾਹੇ ਉਹ ਬੱਸ ਚ ਨੇ, ਚਾਹੇ ਉਹ ਕਾਰ ਚ ਨੇ, ਚਾਹੇ ਉਹ 2 ਵੀਲਰ ਤੇ ਨੇ, ਉਹਨਾਂ ਦਾ ਇਸ ਮੁੱਖ ਮਾਰਗ ਤੋਂ ਲੰਘਦਿਆਂ ਹੋਇਆਂ ਉਹ ਕੁਦਰਤੀ ਝਲਕਾਰਾ ਦੇਖ ਕੇ ਆਪਣੇ ਆਪ ਸੀਸ ਝੁਕ ਜਾਂਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੰਨੀ, ਹੈਨਾ। ਉਹ ਰੂਹਾਨੀਅਤ ਦਾ ਜਿਹੜਾ ਦ੍ਰਿਸ਼ ਹੈ ਉਹਦੇ ਵਿੱਚ ਖੜੋਤ ਆ ਜਾਏਗੀ ਜੇ ਉਹਦੇ ਮੂਹਰੇ ਵੱਡਾ ਤੁਸੀਂ, ਕਿਉਂਕਿ ਤੁਸੀਂ ਵਿਚਾਲੇ ਫੁੱਲ ਬੂਟੇ ਲਾਉਣੇ ਨੇ, ਇਹਦਾ ਮਤਲਬ 2 ਸਵਾਗਤੀ ਗੇਟ ਬਣਨੇ ਨੇ, ਜੋੜ ਕੇ ਇੱਕ ਬਣ ਜਾਣਾ ਉਹ। ਜੇ 4 ਲੇਨ ਬਣਦੀ ਹੈ, ਇੱਕ ਪਾਸੇ ਆਵਾਜਾਈ, ਇੱਕ ਪਾਸੇ ਆਉਣ ਜਾਣ, ਦੂਏ ਪਾਸੇ ਜਾਣ ਆਉਣ, ਤਾਂ ਉਹਦੇ ਹਿਸਾਬ ਨਾਲ ਉਹ ਗੇਟ ਕਹਿੰਦੇ ਕਿ ਇਸ ਤਰ੍ਹਾਂ ਦੀ ਬਣਤਰ ਦੇ ਨੇ ਕਿ ਉਹਦੇ ਨਾਲ ਜੇ 3 ਪਿੱਲਰ ਆ ਗਏ ਤਾਂ ਉਹਦੇ ਨਾਲ ਤੇ ਉਚਾਈ ਦੇ ਉੱਤੇ 3 ਗੁੰਬਦ ਆ ਗਏ, ਤਾਂ ਜੋ ਰੂਪ ਸੀਗਾ ਉਹਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਉਹ ਰੂਹਾਨੀ ਰੂਪ ਮੁੱਖ ਮਾਰਗ ਤੋਂ ਨਹੀਂ ਦਿਖਣਾ। ਠੀਕ ਹੈ, ਇਹ ਸਭ ਤੋਂ ਬੜਾ ਨੁਕਤਾ ਸੀਗਾ। ਤੇ ਬਾਕੀ ਹੋਰ ਜੋ ਬਦਲਾਅ ਨੇ, ਤੇ ਫਿਰ ਤੁਸੀਂ ਉੱਥੇ ਗੱਡੀਆਂ ਦੀ ਐਂਟਰੀ ਬੰਦ ਕਰ ਦੇਣੀ ਹੈ, ਕਿਉਂਕਿ ਇਹ ਸ਼ਹਿਰ ਦਾ ਅੰਦਰਲਾ ਮਾਰਗ ਨਾਲ ਜੁੜਦਾ ਜਾ ਕੇ, ਗੁਰੂ ਰਵਿਦਾਸ ਚੌਂਕ ਤੋਂ, ਪੁਰਾਣੇ ਬਾਜ਼ਾਰ ਤੋਂ ਲੈ ਕੇ ਉਧਰ ਸਾਰਾ ਨਵੀਂ ਆਬਾਦੀ ਵਾਲੇ ਪਾਸੇ ਨੂੰ ਜਾ ਕੇ ਵਿਰਾਸਤ ਖਾਲਸਾ ਵਾਲੇ ਪਾਸੇ ਨੂੰ, ਹੈ ਨਾ, ਇਹ ਸਾਰਾ ਉਸ ਖੇਤਰ ਨਾਲ ਜੁੜਦੀ ਹੈ ਰੋਡ ਤੋਂ। ਉਹ ਜੇ ਤੁਸੀਂ ਆਵਾਜਾਈ ਰੋਕ ਦੋਗੇ ਫਿਰ ਸ਼ਹਿਰ ਕੋਲ ਹੋਰ ਏਦਾਂ ਦੇ ਵੱਡਾ ਮਾਰਗ, ਇਹਨੂੰ ਕੋਈ ਐਡਾ ਬੜਾ ਦਾ ਸ਼ਹਿਰ ਵੀ ਨਹੀਂਗਾ ਉਹ। ਇਹ ਵੀ ਪਹਿਲੂ ਐਸਜੀਪੀਸੀ ਨੇ ਪ੍ਰਗਟਾਇਆ ਕਿ ਇਹ ਆਮ ਲੋਕਾਂ ਦੇ ਲਈ ਆਉਣ ਜਾਣ ਲਈ ਬੰਦ ਕਰਨ ਵਾਲੀ ਸੜਕ ਨਹੀਂ ਹੈਗੀ। ਤੇ ਇਸ ਨੂੰ ਲੈ ਕੇ ਫਿਰ ਹੁਣ ਠੀਕ ਹੈ, ਮਤਲਬ ਕਿ ਭਾਵਨਾ ਹੁੰਦੀ ਹੈ, ਖੁਦ ਮੰਤਰੀ ਸਾਹਿਬ ਦੀ ਧਾਰਮਿਕ ਭਾਵਨਾ ਵੀ ਹੋਗੀ, ਕਿਉਂਕਿ ਜਦੋਂ ਵੀ ਕੋਈ ਪਹਿਲੂ ਉੱਭਰਦਾ ਹੈ, ਸਰਕਾਰ ਕਿਸੇ ਪੰਥਕ ਮਸਲੇ ਤੇ ਘਿਰਦੀ ਹੈ, ਤਾਂ ਚਾਹੇ ਉਹ ਸਪੀਕਰ ਕੁਲਤਾਰ ਸੰਧਵਾ ਹੋਣ, ਚਾਹੇ ਮਾਲਵਿੰਦਰ ਕੰਗ ਹੋਣ, ਜਾਂ ਹਰਜੋਤ ਬੈਂਸ ਹੋਣ, ਇਹਨਾਂ ਨੂੰ ਮੂਹਰੇ ਕੀਤਾ ਜਾਂਦਾ ਵੀ ਸਿੱਖ ਚਿਹਰੇ ਹੋ। ਤੇ ਆਪਾਂ ਚਿਹਰੇ ਵਜੋਂ ਨਹੀਂ ਦੇਖਦੇ, ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਅੰਦਰ ਉਹ ਭਾਵਨਾਤਮਕ ਹੋਏਗਾ ਤਾਂ ਹੀ ਉਹ ਕਰਨ ਦੀ ਕੁਛ ਇੱਛਾ ਹੈ ਹਰਜੋਤ ਬੈਂਸ ਦੇ, ਹੈਨਾ। ਪਰ ਐ ਨਹੀਂ ਹੁੰਦਾ, ਰਾਜਨੀਤਿਕ ਬੰਦਾ ਕੱਲੀ ਇੱਕ ਭਾਵਨਾ ਨਾਲ ਨਹੀਂ ਕੰਮ ਕਰਦਾ, ਉਹਦਾ ਹਲਕਾ ਵੀ ਹੈ, ਉਹ ਵਿਧਾਨ ਸਭਾ ਹਲਕਾ, ਉਸ ਨੂੰ ਇਸ ਰੂਪ ਚੋਂ ਵੋਟ ਦੇ ਰੂਪ ਚ ਵੀ ਦੇਖਦਾ ਕਿ ਇਹਦੇ ਨਾਲ ਮੇਰੇ ਨਾਲ ਸਿੱਖ ਵੋਟ ਜੁੜ ਜੂਗੀ, ਸ਼ਾਇਦ ਲੋਕ ਕਹਿਣਗੇ ਵੀ ਕੰਮ ਕਰਾਤਾ, ਜਾਂ ਇਤਿਹਾਸ ਚ ਆਪਾਂ ਵੀ ਦਰਜ ਹੋ ਜਾਾਂਗੇ ਕਿ ਲੈ ਵੀ ਸਾਡੇ। ਪਰ ਸ਼੍ਰੋਮਣੀ ਕਮੇਟੀ ਦੇ ਨੁਕਤੇ ਜਿੱਥੇ ਕੁਝ ਵਾਜਬ ਨੇ, ਉੱਥੇ ਨਾਲ ਇਹ ਸਵਾਲ ਵੀ ਖੜਾ ਜੀ ਕਿ ਜਦੋਂ ਹੈਰੀਟੇਜ ਸਟਰੀਟ ਬਣੀ ਸੀ ਅੰਮ੍ਰਿਤਸਰ ਦੀ, ਤਦ ਇਤਰਾਜ਼ ਪ੍ਰਗਟਾਏ ਸੀ। ਸਹੀ ਗੱਲ ਹੈ, ਬਿਲਕੁਲ। ਜਦੋਂ ਵਿਰਾਸਤ ਖਾਲਸਾ ਦੇ ਨੀਂਹ ਪੱਥਰ ਰੱਖ ਹੋਏ ਤਦ ਇਤਰਾਜ਼ ਪ੍ਰਗਟਾਏ ਸੀ। ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਡੇਰਿਆਂ ਦੇ ਨਿਸ਼ਾਨ ਸਾਹਿਬ, ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਤੋਂ ਵੀ ਉੱਚੇ ਜਾ ਰਹੇ ਸੀ, ਤਦ ਕਦੇ ਇਤਰਾਜ਼ ਪ੍ਰਗਟਾਏ ਸੀ। ਸਹੀ ਗੱਲ ਹੈ, ਬਿਲਕੁਲ। ਜੇ ਬਾਦਲਾਂ ਦੇ ਰਾਜ ਹੋਵੇ, ਮਤਲਬ ਬਾਦਲ ਪਲੱਸ ਬੀਜੇਪੀ ਰਾਜ ਰਿਹਾ, ਇਹ ਵੀ ਯਾਦ ਰੱਖਿਓ ਨਾਲ, ਉਹਨਾਂ ਦੇ ਰਾਜ ਹੋਵੇ ਫਿਰ ਤੁਹਾਨੂੰ ਇਤਰਾਜ਼ ਨਹੀਂ। ਜੇ ਕੋਈ ਹੋਰ ਸਰਕਾਰ ਕਰਨਾ ਚਾਹੇ ਫਿਰ ਇਤਰਾਜ਼ ਹੈ ਕਿ ਇਹ ਵੀ ਹੈ। ਸਹੀ ਹੈ। ਲੋਕ ਇਸੇ ਚੋਂ ਕਾਨੂੰਨ ਵਾਲੇ ਮਾਮਲੇ ਚ ਕੀ ਦੇਖਦੇ ਨੇ, ਕਰ ਰਾਜਨੀਤੀ ਇਹ ਵੀ ਸਰਕਾਰ ਰਹੀ ਹੈ, ਕਰ ਉਹ ਵੀ ਰਾਜਨੀਤੀ ਹੋ ਰਹੇ ਸੀ। ਪਰ ਸ਼੍ਰੋਮਣੀ ਕਮੇਟੀ ਤਾਂ ਰਾਜਨੀਤਿਕ ਜਮਾਤ ਨਹੀਂ ਹੈ ਨਾ, ਉਹ ਕਿਉਂ ਰਾਜਨੀਤੀ ਕਰਦੀ ਹੈ। ਹੁਣ ਇਹ ਹੈਰੀਟੇਜ ਸਟਰੀਟ ਵਾਲਾ
ਤਾਂ ਮਤਲਬ ਜਿਹੜਾ ਪ੍ਰੋਜੈਕਟ ਹੈ ਉਹ ਸੈਰ ਸਪਾਟਾ ਵਿਭਾਗ ਨੇ ਰੋਕਤਾ। ਜੀ ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹਰਜੋਤ ਬੈਂਸ ਹੋਰੀ ਇੱਕ ਨਵੇਂ ਪਹਿਲੂ ਤੋਂ ਸੋਚ ਰਹੇ ਨੇ ਕਿ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੀਸਗੰਜ ਸਾਹਿਬ ਤੇ ਭੋਰਾ ਸਾਹਿਬ ਨੂੰ ਜੋੜਦਾ ਰੋਡ ਹੈ ਅੰਦਰੂਨੀ, ਉਹਦੇ ਆਲੇ ਦੁਆਲੇ ਬਾਜ਼ਾਰ ਹੈ, ਦੁਕਾਨਾਂ ਨੇ, ਪਹਿਲਾਂ ਉਹਨੂੰ ਖੁੱਲਾ ਕੀਤਾ ਗਿਆ, ਕੁਝ ਦੁਕਾਨਾਂ ਘਰ ਹਟਵਾਏ ਗਏ ਉੱਥੋਂ, ਗੱਬੇ ਉਹਦੇ ਪਾਰਕ ਬਣਿਆ, ਉਸ ਨੂੰ ਕੀ ਅਜਿਹਾ ਰੂਪ ਦਿੱਤਾ ਜਾ ਸਕਦਾ, ਹੋਰ ਰੂਹਾਨੀ ਰੂਪ। ਸੋ ਉਹਦੇ ਤੇ ਹੁਣ ਉਹਨਾਂ ਨੇ ਸ਼ਾਇਦ ਕੰਮ ਕਰਨ ਦਾ ਫੈਸਲਾ ਕੀਤਾ ਹੈ। ਹੋ ਸਕਦਾ ਕਿ ਸਾਲ ਰਹਿੰਦਾ ਸਰਕਾਰ ਕੋਲ ਇਹਦੇ ਵਿੱਚ ਕੰਮ ਹੋਵੇ ਨਾ ਹੋਵੇ, ਜਾਂ ਉਹਨਾਂ ਨੂੰ ਕਾਹਲ ਹੋਊਗੀ ਕਿ ਨੀਂਹ ਪੱਥਰ ਰਖਾ ਦੀ। ਅੱਜ ਕੱਲ ਤਾਂ ਨੀਂਹ ਪੱਥਰ ਵੀ ਸਰਕਾਰ ਦੂਏ ਰੱਖਦੀ ਹੈ ਨਾ, ਕਿ ਰੱਖ ਦੋ ਤੇ ਬਾਅਦ ਚੋਂ ਚੱਕ ਕੇ ਲੈ ਜਾਓ, ਹੈ ਨਾ। ਇਸ ਲਈ ਹੋ ਸਕਦਾ ਕੋਈ ਇਹੋ ਜਿਹਾ ਹੋਵੇ ਕਿ ਇੱਕ ਵਾਰ ਨੀਂਹ ਪੱਥਰ ਤਾਂ ਰਖਾਈਏ। ਜੋ ਵੀ ਹੋਵੇ, ਧਾਰਮਿਕ ਭਾਵਨਾ ਦੇ ਨਾਲ ਨਾਲ ਰਾਜਨੀਤੀ ਜਦੋਂ ਇਹਨਾਂ ਕੰਮਾਂ ਤੇ ਭਾਰੂ ਪੈਂਦੀ ਹੈ ਤਾਂ ਖੜੋਤ ਆਉਂਦੀ ਹੈ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਸ਼ਰਮਾ ਜੀ, ਵੀ ਜਿਹੜੀਆਂ ਰਾਜਨੀਤਿਕ ਧਿਰਾਂ ਨੇ, ਸਿਆਸੀ ਧਿਰਾਂ ਨੇ, ਉਹਨਾਂ ਨੇ ਤਾਂ ਚਲੋ ਸਿਆਸਤ ਕਰਨੀ ਹੈ, ਪਰ ਧਾਰਮਿਕ ਧਿਰ ਤਾਂ ਉਸ ਗੱਲ ਤੇ ਉੱਤੇ ਰਹੇ ਨਾ। ਉਹ ਤਾਂ ਪੰਥਕ ਜਿਹੜੇ ਜਜ਼ਬਾਤ ਆ ਉਹਨਾਂ ਦੀ, ਜਾਂ ਪੰਥਕ ਰਹੁ ਰੀਤਾਂ ਨੇ, ਉਹਨਾਂ ਦੀ ਨੁਮਾਇੰਦਗੀ ਕਰਦੀ ਨਜ਼ਰ ਆਉਣੀ ਚਾਹੀਦੀ ਹੈ ਨਾ। ਉਹ ਤਾਂ ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।